ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰਵੁਡਲੈਂਡ, ਪਰਮਜੀਤ ਕੋਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀ ਬੋਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ। ਹਰਿਆਣਾ ਨੂੰ ਜਿਹੜਾ ਅੱਡ ਵਿਧਾਨ ਸਭਾ ਦੇਣ ਦਾ ਜਿਹੜਾ ਮਾਮਲਾ ਹੈ, ਹਰਿਆਣਾ ਨੂੰ ਅੱਡ ਵਿਧਾਨ ਸਭਾ ਦੇਣ ਦੇ ਮਾਮਲੇ ਤੇ ਹੁਣ ਬਵਾਲ ਉੱਠ ਰਿਹਾ ਤੇ ਉੱਠਣਾ ਲਾਜ਼ਮੀ ਸੀਗਾ। ਦੇਖੋ, ਇਹ ਬਵਾਲ ਹੀ ਕਰ ਸਕਦੇ ਆ, ਇਹ ਤੋਂ ਵੱਧ ਕੁਛ ਨਹੀਂ ਜੀ। ਪੰਜਾਬੀ ਚ ਇੱਕ ਕਹਾਵਤ ਆ, ਅਜ਼ਮਾਏ ਦਾ ਕੀ ਅਜਮਾਉਣਾ। ਸੋ ਗੱਲ ਇਹ ਆ ਕਿ ਇਹ ਸਾਰੇ ਜਿਹੜੇ ਰੌਲਾ ਪਾਉਣ ਵਾਲੇ ਆ ਸਿਆਸਤਦਾਨ, ਇਹ ਸਾਰੇ ਅਸੀਂ ਅਜ਼ਮਾਏ ਹੋਏ ਆ। ਤੋ ਗੱਲ ਪ੍ਰਵੀਨ ਜੀ ਇਹ ਆ ਕਿ ਇਹ ਤੇ ਮਸਲਾ ਜਿਹੜਾ ਪਿਛਲੇ 2-2.5 ਸਾਲ ਤੋਂ ਆ, 2-2.5 ਸਾਲ ਤੋਂ ਆ। ਮੈਂ ਇਹਦੇ ਤੇ ਨਾ ਇੱਕ ਬਹੁਤ ਵੱਡੀ ਗੱਲ ਕੱਢ ਕੇ ਲਿਆਂਦੀ ਸੀ। ਇੱਕ ਜਿਹੜੀ ਆਰਕੀਟੈਕਟ ਪੂਰੇ ਇੰਡੀਆ ਦੀ ਜਥੇਬੰਦੀ ਆ ਆਰਕੀਟੈਕਟਾਂ ਦੀ, ਮਾਹਰ ਨੇ ਜਿਹੜੇ, ਉਹਨਾਂ ਦੇ ਕਾ ਚੈਪਟਰ ਬਣੇ ਹੋਏ ਨੇ ਸਾਰੇ। ਜੀ। ਚੰਡੀਗੜ੍ਹ ਚੈਪਟਰ ਨੇ ਜੂਨ 2022 ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ, ਸੁਣਿਓ ਧਿਆਨ ਨਾਲ ਜੀ। ਉਹਨਾਂ ਨੇ ਕਿਹਾ ਸੀਗਾ ਕਿ ਅੱਡ ਵਿਧਾਨ ਸਭਾ ਬਣਾਉਣ ਦਾ ਮੰਤਵ ਜਿਹੜਾ ਉਹ ਨਾ ਸਿਰਫ ਲੀ ਕਰਬੂਜੀਏ ਦੇ ਮਾਡਲ ਨੂੰ ਢਾਹ ਲਾਉਣ ਵਾਲਾ ਹੈ, ਵਿਰਾਸਤੀ ਮਾਡਲ ਨੂੰ, ਜੀ, ਬਲਕਿ ਇਹ ਮਾਸਟਰ ਪਲਾਨ ਹੈ ਜਿਹੜਾ ਚੰਡੀਗੜ੍ਹ ਵਾਸਤੇ 2030 ਵਾਲਾ ਸੀ ਕਿ 28 ਵਾਲਾ, ਮੈਨੂੰ ਯਾਦ ਨਹੀਂ ਹੈ, ਕਿ ਇਹ ਉਹਦਾ ਵੀ ਸਤਿਆਨਾਸ਼ ਕਰਦਾ ਹੈਗਾ ਜੀ। ਯਾਨੀ ਇਹ ਪਰਪਸ ਹੀ ਜਿਹੜਾ ਸੀਗਾ ਉਹ ਸਵਾਲਾਂ ਦੇ ਘੇਰੇ 'ਚ ਸੀ। ਔਰ ਸਵਾਲ ਕੌਣ ਚੁੱਕ ਰਹੇ? ਮਾਹਰ। ਪਰ ਸਾਡੀ ਬਦਕਿਸਮਤੀ, ਮੈਂ ਤਾਂ ਹੀ ਕਿਹਾ ਸੀ ਕਿ ਇਹਨਾਂ ਹੱਥਾਂ ਤੋਂ ਕੁਛ ਨਹੀਂ ਹੋਣਾ, ਇਹ ਹੱਥ ਮੇਰੇ ਅਜ਼ਮਾਏ ਹੋਏ ਹੈ। ਇਹ ਸਿਰਫ ਤੇ ਸਿਰਫ ਸਿਆਸੀ ਤਾੜੀਆਂ ਮਾਰਨ ਜੋਗੇ ਆ, ਸ਼ੋਰਗੁੱਲ ਕਰਨ ਜੋਗੇ ਆ, ਹੋਰ ਕੁਛ ਨਹੀਂ ਹੋਣਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਚਲੇ ਜਾਵਾਂਗੇ ਜੀ ਸੁਪਰੀਮ ਕੋਰਟ, ਤੇ ਅੱਗੇ ਆਰਡੀਐਫ ਵਾਲਾ ਪੈਸਾ ਲੈ ਲਿਆ ਸੁਪਰੀਮ ਕੋਰਟ ਚੋਂ, ਤੁਸੀਂ ਸਗੋਂ ਉਲਟਾ ਫਸਾਤਾ। ਉਦਾਂ ਤੋਂ ਸ਼ਰਮ ਦੇ ਬਾਰੇ ਭਾਵੇਂ ਰਿਲੀਜ਼ ਕਰ ਦਿੰਦੇ, ਪਰ ਹੁਣ ਉਹਨਾਂ ਦੇ ਕੋਲ ਬਣਨਾ ਇਹ ਸੁਪਰੀਮ ਕੋਰਟ ਚੋਂ ਫੈਸਲਾ ਕਰਾ ਲਓ, ਦੇ ਦਿਆਂਗੇ। ਤੇ ਸੁਪਰੀਮ ਕੋਰਟ ਚੋਂ ਫੈਸਲਾ ਇਹ ਭਾਵੇਂ ਹੁਣ 2 ਸਾਲ ਨਾ ਆਵੇ, ਤੁਰੇ ਫਿਰ 6 ਮਹੀਨੇ ਤੇ ਹੋ ਗਏ ਨਾ। ਜਾ ਕੇ ਕੀ ਕਰੋਗੇ? ਦੇਖੋ, ਸੁਪਰੀਮ ਕੋਰਟ ਜਾ ਕੇ ਕਰੋਗੇ ਕੀ? ਤੁਸੀਂ ਸਗੋਂ ਉਹਨਾਂ ਬੰਦਿਆਂ ਨੂੰ ਜਿਹੜੇ ਮਾਹਰ ਸੀਗੇ, ਉਹਨਾਂ ਨੂੰ ਤੁਸੀਂ ਹਾਈਲਾਈਟ ਕਰਦੇ ਪੂਰੇ ਇੰਡੀਆ 'ਚ, ਕਿਆ ਦੇਖੋ ਜੀ ਬੇੜਾ ਗਰਕ ਕਰਨ ਲੱਗੇ ਆ ਸਿਟੀ ਬਿਊਟੀਫੁਲ। ਕਿਉਂ? ਕਿਉਂਕਿ ਸਿਰਫ ਤੇ ਸਿਰਫ ਇੱਕ ਰਾਜਨੀਤੀ ਕੰਮ ਕਰਦੀ। ਹੁਣ ਜਾਖੜ ਸਾਹਿਬ ਇਹਦੇ ਤੇ ਕਹਿ ਰਹੇ ਇਹ ਜੀ ਇੱਕ ਧਰਤੀ ਦਾ ਟੁਕੜਾ ਨਹੀਂ, ਜਜ਼ਬਾਤੀ ਮੁੱਦਾ। ਅਰੇ ਸਰ, ਜੇ ਏਡਾ ਹੀ ਇਹ ਅਹਿਮੀਅਤ ਵਾਲਾ ਹੈ ਤੇ ਜਿਸ ਦਿਨ ਤੁਸੀਂ ਭਾਜਪਾ ਦਾ ਸਾਫਾ ਜਿਹਾ ਗੱਲ ਚ ਪਵਾਉਂਦੇ ਹੁੰਦੇ ਜੇ, ਉਦੋਂ ਹੀ ਉਹਨਾਂ ਨੂੰ ਕਹੋ ਕਿ ਸਾਡੇ 2-3 ਮਸਲੇ ਹੱਲ ਕਰ ਦੋ।
ਭਾਜਪਾ ਜੁਆਇਨ ਕਰਨ ਲੱਗਿਆ ਨਹੀਂ ਤੁਹਾਨੂੰ ਪਤਾ ਲੱਗਦਾ ਕਿ ਚੰਡੀਗੜ੍ਹ ਸਾਡਾ ਕਹਿ ਲਓ ਕਿ ਜਜ਼ਬਾਤਾਂ ਦਾ ਤਰਜਮਾਨ ਆ। ਸਹੀ। ਅਕਾਲੀ ਸਭ ਇਹਦੇ ਚ ਇੱਕ ਹਕੀਕਤ ਆ, ਅਸੀਂ ਇਹਦੇ ਤੋਂ ਰੂਬਰੂ ਆ ਤੇ ਵਾਕਫ ਤੁਹਾਨੂੰ ਵੀ ਕਰਾ ਦਿੰਦੇ ਆ। ਚੰਡੀਗੜ੍ਹ ਚ ਤੁਸੀਂ ਜਾ ਕੇ ਕਿਸੇ ਵੀ ਬੰਦੇ ਨੂੰ ਪੁੱਛ ਲਓ, ਹਰੇਕ ਕਹਿ ਲਓ ਤੀਜਾ ਬੰਦਾ ਤਾਂ ਭਾਵੇਂ ਨਾ ਕਰੇ, 2 ਬੰਦੇ ਪਹਿਲੇ ਕਹਿੰਦੇ ਕਿ ਅਸੀਂ ਨਾ ਪੰਜਾਬ ਨਾਲ ਜਾਈਏ ਨਾ ਹਰਿਆਣੇ ਨਾਲ ਜਾਈਏ, ਅਸੀਂ ਵੇਖਦੇ ਆ ਤੁਹਾਡੇ ਤਮਾਸ਼ੇ, ਅਸੀਂ ਮੁਹਾਲੀ ਵੀ ਵੇਖਦੇ ਆ, ਪੰਚਕੂਲਾ ਵੀ ਵੇਖਦੇ ਆ, ਸਾਰਾ ਕੁਝ ਦੇਖਦੇ ਆ ਅਸੀਂ। ਇਹ ਮੇਰੀਆਂ ਉੱਥੇ ਦੀਆਂ ਖੁਦ ਕੀਤੀਆਂ ਹੋਈਆਂ ਗੱਲਾਂ ਨੇ। ਤਾਂ ਉਹ ਕਹਿੰਦੇ ਆ ਕਿ ਅਸੀਂ ਨਹੀਂ ਇਹਨਾਂ ਦੇ ਵੱਸ ਪੈਣਾ, ਠੀਕ ਹੈ ਅਸੀਂ ਜਿੱਥੇ ਹੈਗੇ, ਜਿੱਥੇ ਸਾਡੀ ਲੱਗੀ ਹੈ ਤੇ ਲੱਗੀ ਰਹਿਣ ਦੇ। ਤਾਂ ਗੱਲ ਇਹ ਹੈ ਕਿ ਉਹ ਕੇਂਦਰ ਨੇ ਕਰਨਾ ਹੈ, ਨਾ ਪੰਜਾਬ ਨੂੰ ਅੱਜ ਦੇਣ ਨਾ ਕੱਲ ਦੇਣ, ਤੇ ਨਾ ਹੀ ਹੁਣ ਤਾਂ ਮੈਨੂੰ ਹੁਣ ਲੱਗਦਾ ਕਿ ਉਹ ਜਿਹੜੇ ਚੰਡੀਗੜ੍ਹੀ ਹੈ ਉਹ ਹੀ ਪ੍ਰੋਟੈਸਟ ਤੇ ਬੈਠ ਜਾਣਗੇ ਕਿ ਅਸੀਂ ਨਹੀਂ ਜਾਣਾ, ਕਿਉਂਕਿ ਸਾਡੇ ਸਿਆਸਤਦਾਨਾਂ ਨੇ ਕਰਪਸ਼ਨ ਇੰਨੀ ਖਿਲਾਰ ਰੱਖੀ ਹੈ। ਮੋਹਾਲੀ ਚੋਂ ਅਰਬਾਂ ਰੁਪਈਆ ਇਕੱਠਾ ਹੁੰਦਾ ਹੈ ਤੇ ਉੱਥੋਂ ਦੀਆਂ ਸੜਕਾਂ ਤੋਂ ਲੰਘ ਕੇ ਜਦੋਂ ਵੇਖੀਦਾ, ਮੈਂ ਤਾਂ ਜਾਂਦਾ ਰਹਿਣਾ, ਤਾਂ ਫਰਕ ਨਜ਼ਰ ਆਉਂਦਾ। ਸੋ ਗੱਲ ਇਹ ਆ ਕਿ ਠੀਕ ਆ, ਜ਼ਿਆਦਤੀ ਹੋਈ ਆ, ਧੱਕਾ ਹੋਇਆ, ਪਰ ਬਹੁਤ ਹੱਦ ਤੱਕ ਲੀਡਰਸ਼ਿਪ ਸਾਡੀ ਜ਼ਿੰਮੇਵਾਰ ਹੈ। ਤੇ ਉਹੀ ਲੀਡਰਸ਼ਿਪ ਹੁਣ ਉਹ ਨਵੇਂ ਮਤਲਬ ਕਿ ਤਮਾਸ਼ੇ ਕਰੂਗੀ, ਇਹ ਹੈ ਵਹ ਹੈ, ਕੁਛ ਨਹੀਂ ਹੈਗਾ ਇਹਨਾਂ ਦੇ ਪੱਲੇ। ਜੋ ਉਹਨਾਂ ਨੇ ਕਰਨਾ ਸੀ ਸੋ ਕਰ ਦਿੱਤਾ। ਹੁਣ ਤੇ ਇਹੋ ਆ ਕਿ ਜਿੱਦਾਂ ਮਾਰਾਂ ਬਾਰੇ ਮੈਂ ਤੁਹਾਨੂੰ ਕਿਹਾ ਕਿ ਉਹ ਵਿਚਾਰੇ ਪਿੱਟ ਕੇ ਮਰ ਗਿਆ, ਕਿਸੇ ਨੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ। ਸਿੰਗਲ ਇੱਕ ਲੀਡਰ ਦਾ ਬਿਆਨ ਕੱਢ ਕੇ ਦਿਖਾ ਦਿਓ ਮੈਨੂੰ, ਕਿਸੇ ਨੇ ਕੋਟ ਕੀਤਾ ਹੋਵੇ, ਸਿੰਗਲ ਪੱਤਰਕਾਰ ਦੀ ਰਿਪੋਰਟ ਦਿਖਾ ਦਿਓ ਜਿਹੜੀ ਮੈਂ ਤੁਹਾਨੂੰ ਗੱਲ ਕਹੀ। ਜਦੋਂ ਸਾਡਾ ਧਿਆਨ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੇ, ਤਾਂ ਗੱਲ ਇਹ ਹੈ ਕਿ ਮੈਂ ਉਸ ਵੇਲੇ ਵੀ ਇਹ ਗੱਲ ਚੱਕੀ ਸੀ, ਅੱਜ ਵੀ ਚੱਕਦਾ ਕਿ ਬਈ ਜਿੱਥੇ ਲੋਹਾ ਗਰਮ ਹੋਵੇ ਨਾ ਉੱਥੇ ਸੱਟ ਮਾਰਨੀ ਚਾਹੀਦੀ, ਪਰ ਕਈ ਵਾਰ ਲੋਹਾ ਗਰਮ ਕਰਨਾ ਪੈਂਦਾ। ਤੁਸੀਂ ਉਦੋਂ ਹੀ ਇਸ ਮੁੱਦੇ ਨੂੰ ਚੱਕਦੇ, ਉਭਾਰਦੇ ਹੋ, ਅਗਲੇ ਪ੍ਰੈਸ਼ਰਾਈਜ਼ ਹੁੰਦੇ। ਹੁਣ ਕੀ ਹੈ ਕਿ 10 ਕਿੱਲੇ ਜ਼ਮੀਨ ਉਹਨਾਂ ਨੇ ਦੇ ਦਿੱਤੀ ਹੈ ਇਹਨਾਂ ਨੂੰ, ਇਧਰਲੀ ਸਾਈਡ ਰੇਲਵੇ ਸਟੇਸ਼ਨ ਤੋਂ ਜਦੋਂ IT ਪਾਰਕ ਨੂੰ ਜਾਈਏ, ਤੇ ਬਦਲੇ ਉਹ ਮਨਸਾ ਦੇਵੀ ਕੰਪਲੈਕਸ ਹੈਗਾ ਜਿਹੜਾ ਪੰਚਕੂਲੇ ਵਾਲੀ ਸਾਈਡ, ਉੱਥੋਂ ਲੈ ਲਈ ਆ। ਏਦਾਂ ਹੋ ਹੀ ਨਹੀਂ ਸੀ ਸਕਦਾ ਕਿ ਚੰਡੀਗੜ੍ਹ ਦਾ ਜਿਹੜਾ ਮਾਡਲ ਆ, ਕਿਉਂਕਿ ਉੱਥੇ ਨਵੀਂ ਇਮਾਰਤ ਸਾਜ਼ੀ ਹੋਏਗੀ ਜਿਹੜੀ ਕਿ ਉਹ ਮਤਲਬ ਕਿ ਜੋ ਵਿਰਾਸਤੀ ਜੋ ਮਾਡਲ ਹੈ ਉਹਦੇ ਅਨੁਸਾਰ ਨਹੀਂ ਹੋਏਗੀ, ਵਿਧਾਨ ਸਭਾ ਦਾ ਮਾਡਲ ਅੱਡ ਹੋਏਗਾ। ਇਸ ਕਰਕੇ ਬਹੁਤ ਕੁਝ ਸੀ, ਪਰ ਅਸੀਂ ਸਭ ਕੁਝ ਜਿਹੜਾ ਹੈ ਨਾ ਉਹ ਗਵਾਉਣ ਦੇ ਆਦੀ ਹੋ ਚੁੱਕੇ ਆ। ਤਾਂ ਉੱਤੋਂ ਇਹ ਆ ਕਿ ਅਸੀਂ ਲੁੱਟੇ ਪੁੱਟੇ ਤੇ ਵੈਨ ਪਾਉਣ ਵਾਲੇ ਆ, ਵੇਲੇ ਨੂੰ ਸੰਭਾਲਣ ਵਾਲੇ ਨੇ। ਸੋ ਇਹ ਸਿਆਸੀ ਵਹਿਣ ਆ, ਵਕਤ ਦੇ ਇਹ ਸੱਥਰ ਤੇ ਬੈਠੇ ਲੋਕ ਆ, ਪਾਈ ਜਾਣ ਜਿੰਨੇ ਮਰਜ਼ੀ ਪਾਈ ਜਾਣ, ਇਹਦੇ ਵਿੱਚ ਗਾ ਹੋਣਾ ਕੁਛ ਨਹੀਂ ਜੀ। ਸਹੀ ਹੈ, ਬਿਲਕੁਲ ਜੀ। ਪਰ ਹੁਣ ਦੇਖੋ ਪੰਜਾਬ ਦੀਆਂ ਹੋਰ ਜਥੇਬੰਦੀਆਂ ਮਿੰਟੂ ਜੀ ਸਰਗਰਮ ਹੋਈਆਂ ਇਸ ਮਾਮਲੇ ਦੇ ਉੱਤੇ, ਪਰ ਵੇਲਾ ਖੁੰਝ ਗਿਆ ਮੇਰੇ ਹਿਸਾਬ ਨਾਲ। ਹੁਣ ਤਾਂ ਸੰਘਰਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਜਦੋਜਹਿਦ ਕਰਨਾ ਇਹ ਤੁਹਾਡੀ ਹੋਂਦ ਨੂੰ ਦਰਸਾਉਂਦਾ। ਸੰਘਰਸ਼ ਬਾਰ-ਬਾਰ ਕਰੀ ਚਲੋ, ਚੰਡੀਗੜ੍ਹ ਵੜਨ ਹੀ ਨਹੀਂ ਦਿੰਦੇ ਬੈਰੀਕੇਡ ਲਾ ਕੇ। ਕਰੀ ਚਲੋ, ਪਾਈ ਚਲੋ ਰੌਲਾ। ਆਹ ਮੁੰਡੇ ਕੁੱਟੇ ਉਹਨਾਂ ਨੇ ਕੱਲ ਸੈਨੇਟ ਚੋਣਾਂ ਵਾਲੇ, ਅਸੀਂ ਕੀ ਕਰ ਲਿਆ ਉਹਨਾਂ ਨਹੀਂ, ਉਹ ਮਿਲ ਤੇ ਭਗਵੰਤ ਮਾਨ ਨੂੰ ਜਾ ਰਹੇ ਸੀ, ਤੇ ਉਹੀ ਚੰਡੀਗੜ੍ਹ ਪੁਲਿਸ ਨੇ ਜਿਹੜੇ ਖੱਤ ਲਿਖ ਰਹੇ ਆ, ਤੇ ਮੀਤ ਹੇਰ ਹੋਰੀ ਜਿਹੜੇ ਉਸ ਮੋਰਚੇ ਚ ਵੀ ਸ਼ਾਮਲ ਸੀਗੇ, ਸ਼ਾਇਦ ਮੈਨੂੰ ਲੱਗਦਾ ਇਹ ਜਾ ਕੇ ਵੀ ਆਇਆ। ਉਹਨਾਂ ਨੇ ਮਿਲਣਾ ਸੀ ਆ ਕੇ ਉਹਨਾਂ ਨੂੰ। ਤਾਂ ਗੱਲ ਇਹ ਆ ਕਿ ਜੋ ਮਰਜ਼ੀ ਕਰ ਲਈਏ, ਹੁਣ ਕਰਨਾ ਤੇ ਕੇਂਦਰ ਵਾਲਿਆਂ ਨੇ ਨਾ ਸਭ ਕੀ ਕੀਤਾ ਜਾ ਸਕਦਾ। ਤਾਂ ਗੱਲ ਇਹ ਆ ਕਿ ਉਹਨਾਂ ਨੇ ਹਰਿਆਣੇ ਨੂੰ ਇਹ ਸਭ ਕੁਝ ਦੇਣਾ ਸੀ, ਤੇ ਸ਼ੁਕਰ ਕਰੋ 1.5-2 ਸਾਲ ਪੈ ਗਏ ਆ, ਕਿਉਂਕਿ NOC ਰੁਕ ਗਈ ਸੀ। NOC ਕਲੀਅਰ ਹੋ ਗਈ ਆ, ਦੇ ਦਿੱਤੀ ਆ। ਹਾਂ ਜਿਹੜੀ ਗੱਲ ਠੀਕ ਆ ਹੋਣ ਦਰਸਾਉਣ ਵਾਲੀ, ਉਹ ਆਪਾਂ 1966 ਤੋਂ ਬਾਅਦ ਦਰਸਾ ਹੀ ਰਹੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ। ਆਮ ਆਦਮੀ ਪਾਰਟੀ ਨੇ ਸਾਰੀ ਤਾਕਤ ਝੋਕ ਦਿੱਤੀ ਹੈ, ਕਹਿੰਦੇ ਕਿ ਤਾਂ ਕਿ ਕਿਲਾ ਜਿਹੜਾ ਸਾਡਾ ਉਹ ਬਚਿਆ ਰਵੇ ਕਿਲਾ। ਹੁਣ ਇਹ ਆ ਕਿ ਕਿਲਾ ਬਚ ਜਾਏਗਾ, ਐਸੀ ਕੋਈ ਨੌਬਤ ਹੈ ਨਹੀਂ ਗੀ। ਇਹਨਾਂ ਨੂੰ ਹੀ ਜ਼ਿਆਦਾ ਫਿਕਰ ਪਿਆ, ਇਹਨਾਂ ਦਾ ਇੱਕ ਬੰਦਾ ਮਿਲਿਆ ਮੈਨੂੰ, ਚਲੋ ਮੈਂ ਨਾਂ ਤੇ ਕੀ ਲੈਣਾ, ਕਹਿੰਦਾ ਵੀਰੇ ਜਿਹੜੇ ਹੈਗੇ ਨੇ ਅਮਿਤ ਸ਼ਾਹ ਹੋਰੀ ਧੱਕਾ ਤਾਂ ਨਹੀਂ ਕਰਨਗੇ ਜਿਮਨੀ ਚੋਣਾਂ ਚ। ਉਹ ਮੈਂ ਕਿਹਾ ਤੁਹਾਨੂੰ ਕਿਹੜਾ ਸਮਝਾਵੇ ਯਾਰ, ਚੋਣਾਂ ਤੇ ਤੁਸੀਂ ਕਰਵਾ ਰਹੇ ਹੋ ਪੰਜਾਬ ਚ, ਜਿਮਨੀ ਚੋਣਾਂ ਸਹੀ ਆਮਲਾ ਪਹਿਲਾਂ ਤੇ ਤੁਹਾਡੇ ਤਹਿਤ ਹੁੰਦਾ ਹੈ ਜਿਮਨੀ ਚੋਣਾਂ ਦਾ ਲਾਅ, ਉਹਨਾਂ ਨੂੰ ਇਹੀ ਭੁੱਲਿਆ ਪਿਆ।
ਮੈਂ ਕਿਹਾ ਕਮਾਲ ਹੋ ਗਈ ਹੈ, ਅਸੀਂ ਤੇ ਤੁਹਾਡੇ ਤੋਂ ਡਰਦੇ ਤੇ ਤੁਸੀਂ ਗਾਂ ਉਹਨਾਂ ਤੋਂ ਡਰੀ ਜਾਂਦੇ ਜੇ। ਇਹੋ ਜਿਹੇ ਤੇ ਹਾਲ ਹੋਏ ਪਏ ਨੇ। ਇਹ ਸੱਚੀ ਗੱਲ ਕਰ ਰਿਹਾ ਮੈਂ, ਆਪਣੀ ਮਤਲਬ ਕਿ ਜ਼ਮੀਰ ਨੂੰ ਗਵਾਹ ਰੱਖ ਕੇ। ਬਹੁਤਾ ਕੁਝ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਦੁੱਖ ਸੁੱਖ ਹੁੰਦੇ ਰਹਿੰਦੇ ਆ। ਤਾਂ ਗੱਲ ਇਹ ਆ ਕਿ ਬਈ ਇਹੋ ਜਿਹੀ ਸੂਰਤ ਹਾਲ ਹੈ, ਮੇਰਾ ਤੇ ਹਾਸਾ ਨਾ ਰੁਕੇ ਉੱਥੇ ਕਿ ਕਮਾਲ ਦੇ ਲੀਡਰ ਤੇ ਇਹ ਅਮਿਤ ਸ਼ਾਹ ਤੋਂ ਡਰੀ ਜਾਂਦੇ, ਕਹਿੰਦੇ ਯਾਰ ਸਾਡੇ ਨਾਲ ਇੱਥੇ ਗਿੱਦੜਬਾਜ਼ ਧੱਕਾ ਤੇ ਨਹੀਂ ਹੋ ਜਾਊਗਾ। ਤੇ ਦੂਜੀ ਗੱਲ ਇਹ ਆ ਕਿ ਦੇਖੋ ਅੱਗੇ ਵੀ ਮੇਰਾ ਆਪਣਾ ਕਹਿ ਲਓ ਕਿ ਹੈਗਾ ਵਿਸ਼ਲੇਸ਼ਣ, ਉਹ ਗਲਤ ਵੀ ਹੋ ਸਕਦਾ, ਮੈਂ ਕਿਸੇ ਤੇ ਥੋਪਦਾ ਨਹੀਂ। ਮੇਰਾ ਮੰਨਣਾ ਹੈ ਕਿ ਲੋਕ ਸਭਾ ਇਲੈਕਸ਼ਨ ਵੱਖਰੀ ਕਿਸਮ ਦਾ ਹੁੰਦਾ ਹੈ, ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਵੱਖਰੀ ਕਿਸਮ ਦਾ ਹੁੰਦਾ ਹੈ, ਜਿਹੜਾ ਹੁੰਦਾ ਨਾ ਜ਼ਿਮਨੀ ਚੋਣਾਂ ਦਾ ਜੋ ਚੱਕਾ ਘੁੰਮਦਾ ਇਹ ਵੱਖਰੀ ਕਿਸਮ ਦਾ ਹੁੰਦਾ, ਖਾਸੇ ਹੁੰਦੇ ਆ। ਤੇ ਜ਼ਿਮਨੀ ਚੋਣਾਂ ਦੇ ਵਿੱਚ ਹਮੇਸ਼ਾ ਟਾਈਮਿੰਗ ਬਹੁਤ ਮਹੱਤਤਾ ਰੱਖਦੀ ਹੈ। ਜੇ ਸਰਕਾਰ ਦੇ ਕੋਲ 2-2.5 ਸਾਲ ਪਏ ਹੋਣ, ਜੇ ਉਹ ਹਾਲੇ ਵੀ ਡਰੀ ਜਾਂਦੀ ਹੈ ਤੇ ਮੇਰੇ ਖਿਆਲ ਦੇ ਨਾਲ ਉਹ ਉਨੀ ਆਪਣਾ ਵਿਸ਼ਵਾਸ ਆਪਦੇ ਤੋਂ ਗਵਾ ਚੁੱਕੀ ਹੈ। ਅਦਰਵਾਈਜ਼ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਹਾਂ, ਕਾਂਗਰਸ ਨੂੰ ਜ਼ਿਆਦਾ ਪ੍ਰੈਸ਼ਰ ਚ ਹੋਣੀ ਚਾਹੀਦੀ ਹੈ ਕਿਉਂਕਿ 4 ਚੋਂ 3 ਉਹਨਾਂ ਦੇ ਕੋਲ ਨੇ। ਉਹ 3 ਚੋਂ 2 ਵੀ ਹਾਰਦੇ ਤਦ ਵੀ ਕਹਿ ਲਓ ਕਿ ਉਹਨਾਂ ਵਾਸਤੇ ਬਹੁਤ ਮੁਸ਼ਕਲ ਸਥਿਤੀ ਹੋਏਗੀ ਨਾ, ਕਿਉਂਕਿ ਤਿੰਨਾਂ ਚੋਂ ਇੱਕ ਤੇ ਐਟਲੀਸਟ ਹੋ ਜਾਣੀ ਹੈ ਨਾ। ਹਾਂ, 2 ਚੋਂ ਇੱਕ ਤਾਂ ਉਹ ਫਿਰ ਹੋ ਜਾਏਗੀ ਨਾ ਜਿਹੜੀ ਕਹਿ ਲਓ ਕਿ ਉਹਨਾਂ ਦੇ ਕਾਗ ਸਿਆਸਤਦਾਨ ਦੀ ਹੋਏਗੀ। ਤੋ ਇਹ ਹੁਣ ਸਟ੍ਰੈਟਜੀ ਜਿਹੜੀ ਆ, ਚਲੋ ਕਰਨੀ ਸਭ ਦਾ ਅਧਿਕਾਰ ਆ। ਸੰਦੀਪ ਪਾਠਕ, ਵਿਧਾਇਕ, ਮੰਤਰੀ ਸਾਰੇ ਜਿਹੜੇ ਆ ਉਹ ਜੁਟੇ ਆ, ਇਹਨਾਂ ਨੇ ਆਪਣੀ ਸਟ੍ਰੈਟਜੀ ਜਿਹੜੀ ਆ ਬਣਾਈ ਆ। ਗੱਲ ਪ੍ਰਵੀਨ ਜੀ ਕੱਲੀਆਂ ਜ਼ਿਮਨੀ ਚੋਣਾਂ ਦੀ ਨਹੀਂ, ਗੱਲ ਅਗਾਂਹ ਜਾ ਕੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਾਲ ਵੀ ਜੁੜਨੀ ਹੈ ਤੇ ਫਿਰ ਗਾਂ ਦਿੱਲੀ ਨਾਲ ਵੀ ਜੁੜਨੀ ਹੈ। ਅੱਜ ਇਹਨਾਂ ਨੇ ਉੱਥੇ ਮੇਅਰ ਬਣਾਇਆ ਤਾਂ ਉਹ ਸਿਰਫ 3 ਵੋਟਾਂ ਤੇ ਬਣਾਇਆ ਭਾਜਪਾ ਦੇ ਨਾਲੋਂ। ਭਾਜਪਾ ਮਤਲਬ ਕਿ ਉੱਥੇ ਵੀ ਮੁਕਾਬਲੇ 'ਚ, ਸੋ ਇਸ ਕਰਕੇ ਉੱਥੇ ਵੀ ਇਸ ਚੀਜ਼ ਦੀ ਧਮਕ ਪੈਣੀ ਆ ਜਾਂ ਕਹਿ ਲਓ ਕਿ ਝਲਕਾਰਾ ਪੈਣਾ। ਤਾਂ ਹੁਣ ਸਟ੍ਰੈਟਜੀ ਇਹਨਾਂ ਚੀਜ਼ਾਂ ਨੂੰ ਵੀ ਲੈ ਕੇ ਆ। ਜ਼ਿਮਨੀ ਚੋਣਾਂ 'ਚ ਤੇ ਇਹਨਾਂ ਦੇ ਇੱਕ ਐਮਐਲਏ ਨੂੰ 3-3 ਪਿੰਡ ਦਿੱਤੇ ਹੋਏ ਨੇ, ਗਿੱਦੜਬਾਹਾ 'ਚ 4-4 ਪਿੰਡ, ਯਾਨੀ ਇੱਕ ਐਮਐਲਏ 4-4 ਪਿੰਡਾਂ 'ਚ ਫਿਰਦਾ ਪਿਆ, 3-3 ਪਿੰਡਾਂ 'ਚ। ਉਹ ਇਸੇ ਕਰਕੇ ਆ ਕਿ ਸਕੋਰ ਜਿਹੜਾ ਹੋਊਗਾ ਸਾਡਾ ਤਾਂ ਉਹ ਇੱਕ ਅੱਛਾ ਖਾਸਾ ਹੋਵੇ। ਤਾਂ ਮੇਰਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਜੇ ਇਹਨੂੰ ਇਹ ਸਮਝੇ ਕਿ ਅਸੀਂ ਜੀ ਸੈਮੀ ਜਿੱਤ ਲਿਆ 27 ਦਾ ਫਲਾਂ ਟਮਕਾ, ਉਹ ਹੋਏਗੀ ਇਹਨਾਂ ਦੀ ਗਲਤੀ। ਪਰ ਇੰਨਾ ਜ਼ਿਆਦਾ ਹਾਲੇ ਵੀ ਇਹਨਾਂ ਨੂੰ ਕਹ ਲਓ ਕਿ ਡਰ ਨਹੀਂ ਹੋਣਾ ਚਾਹੀਦਾ ਜਿੰਨਾ ਇਹ ਵਿਖਾ ਰਹੇ ਆ। ਖੁਦ ਡਰੇ ਹੋਏ ਨੇ ਕਿ ਸਾਨੂੰ ਫਲਾਣਾ ਨਾ ਲੱਕੋਂ ਲੈ ਜਾਵੇ, ਫਲਾਣਾ ਨਾ ਲੈ ਜਾਵੇ। ਪਰ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਆ ਕਿ ਕੱਲੀ ਜ਼ਿਮਨੀ ਚੋਣਾਂ ਦੀ ਨਹੀਂ, ਇਹਨਾਂ ਦੀ ਟੈਨਸ਼ਨ ਜਿਹੜੀ ਆ ਉਹ ਗਾਂ ਲੋਕਲ ਬਾਡੀਜ਼ ਦਾ ਇਲੈਕਸ਼ਨ ਕੱਢਣ ਦੀ ਵੀ ਹੈ। ਇਸੇ ਕਰਕੇ ਪਾਠਕ ਸਾਹਿਬ, ਮਾਨ ਸਾਹਿਬ, ਇਹ ਸਾਰੇ ਜਿਹੜੇ ਆ ਇਹ ਹੁਣ ਜੁੜ ਰਹੇ ਨੇ, ਮੱਥਾ ਖਪਾਈ ਕਰ ਰਹੇ ਨੇ, ਆਪਣੇ ਤਰੀਕੇ ਜਿਹੜੇ ਆ ਉਹ ਅਜ਼ਮਾਉਣ ਵਾਸਤੇ। ਜੋ ਰੋਡ ਮੈਪ ਹੁੰਦਾ ਇਹਨਾਂ ਦਾ, ਜੋ ਰਣਨੀਤੀ ਹੁੰਦੀ ਹੈ, ਹਕਮਤ ਅਮਲੀ ਹੁੰਦੀ ਹੈ, ਉਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਦੇਖੋ ਅੱਗੇ ਕੀ ਬਣਦਾ। ਪਰ ਮੇਰਾ ਮੰਨਣਾ ਕਿ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਅਪਰ ਹੈਂਡ ਰੱਖਦੀ ਹੈ, ਉਹ ਤਾਂ ਹੈ ਵੀ ਆ, ਨਜ਼ਰ ਵੀ ਆ ਰਿਹਾ ਜੀ। ਜੀ ਬਿਲਕੁਲ। ਜ਼ਿਮਨੀ ਚੋਣ 'ਚ ਤਾਂ ਜਿਹੜੇ ਥਾਣੇ ਹੁੰਦੇ ਆ ਜੀ, ਉੱਥੋਂ ਲੈ ਕੇ ਤੇ ਸਾਰਾ ਜਿਹੜਾ ਹੋਰ ਲੋਕਲ ਪ੍ਰਸ਼ਾਸਨ ਹੈ, ਕੀ ਮਾਸਟਰ, ਕੀ ਡਾਕਟਰ, ਕੀ ਹੋਰ ਜਿੰਨੇ ਵੀ ਲੋਕ ਨੇ, ਉਹਨਾਂ ਦਾ ਰੁਖ ਹੁੰਦਾ ਸਰਕਾਰ ਪੱਖੀ। ਤੇ ਉਹ ਮਤਲਬ ਉਹਨਾਂ ਤੋਂ ਫੀਡਬੈਕ ਲੈਂਦੀ ਰਹਿੰਦੀ ਹੈ ਸਰਕਾਰ। ਤੇ ਜਿੱਥੇ ਲੱਗਦਾ ਵੀ ਇਹ ਬੰਦੇ ਵੋਟਾਂ ਪਵਾ ਸਕਦੇ ਆ ਜਾਂ ਤੋੜ ਸਕਦੇ ਆ, ਉਹ ਉੱਥੇ ਫਿਰ ਉਹਨਾਂ ਨੂੰ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਨਹੀਂ, ਇਹ ਜਿਹੜਾ ਇਲੈਕਸ਼ਨ ਹੁੰਦਾ ਹੈ ਨਾ ਸਾਹਿਬ ਜੀ, ਇਹ ਸੂਬਾ ਚੋਣ ਕਮਿਸ਼ਨ ਕਰਵਾਉਂਦਾ ਹੈ ਆਪਣੇ ਪੱਧਰ ਤੇ। ਸੂਬਾ ਚੋਣ ਕਮਿਸ਼ਨ ਦੀ ਜਿਹੜੀ ਨਿਯੁਕਤੀ ਹੁੰਦੀ ਹੈ ਆਲਮੋਸਟ ਪੰਜਾਬ ਸਰਕਾਰ ਕਰਦੀ ਹੈ। ਬਿਲਕੁਲ। ਅਮਲਾ ਫੈਲਾ ਜਿਹੜਾ ਉਹ ਜਦੋਂ ਹੈ ਹੀ ਸਾਰਾ ਆਪਦਾ, ਤਾਂ ਸਿਕਿਉਰਿਟੀ ਪ੍ਰਬੰਧਾਂ ਤੋਂ ਲੈ ਕੇ ਇਲੈਕਸ਼ਨ ਪ੍ਰਬੰਧਾਂ ਤੱਕ। ਪਰ ਬਾਵਜੂਦ ਇਸ ਦੇ ਕਿ ਸੱਤਾਧਾਰੀ ਤੇ ਹਾਲੇ ਵੀ ਪੈਰ ਕੰਬਾਈ ਜਾਂਦੀ ਆ। ਇਹ ਬੜੀ ਹੈਰਾਨਗੀ ਵਾਲੀ ਗੱਲ ਮੈਨੂੰ ਤੇ ਬੰਦੇ ਤੇ ਨਾਲੇ ਚੱਲਦੇ ਫਿਰਦੇ ਬੰਦੇ ਤੇ ਮੈਂ ਤੇ ਦੰਗ ਰਹਿ ਗਿਆ ਸੁਣ ਕੇ। ਦੇਖੋ ਯਾਰ ਹਾਲੇ ਵੀ ਡਰੀ ਜਾਂਦੇ ਨੇ। ਪਰਾਲੀ ਦੇ ਮਾਮਲੇ ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹੈ ਜੀ। ਸੁਪਰੀਮ ਕੋਰਟ ਤਾਂ ਸਖਤੀ ਹੈ ਇਹਦੇ 'ਚ, ਪਰ ਦੇਖੋ ਸਾਰੀਆਂ ਗੱਲਾਂ ਇੱਕ ਪਾਸੇ ਆ, ਪਰ ਇੱਥੇ ਇਹ ਹਾਲ ਆ। ਮੈਂ ਅੱਗੇ ਵੀ ਕਹਿਣਾ ਹੁੰਦਾ ਤੇ ਕਹਿਣ 'ਚ ਗੁਰੇਜ਼ ਨਹੀਂ, ਸ਼ਬਦ ਪਤਾ ਨਹੀਂ ਕਿਹੋ ਜਿਹੇ ਹੋਣਗੇ, ਤੁਹਾਨੂੰ ਹਲਕਤ ਨਾ ਆਵੇ ਕਿ ਇੱਥੇ ਸਵੇਰੇ ਬਲਗਮ ਕੱਢਦੇ ਆ ਤੇ ਕਾਲੀ ਨਿਕਲਦੀ ਹੈ ਜੀ ਇਹਨਾਂ ਦਿਨਾਂ 'ਚ।
ਬੰਦਿਆਂ ਦੇ ਹਾਲ ਇਹ ਆ ਤੇ ਜਵਾਕਾਂ ਦਾ ਹਾਲ ਤੁਸੀਂ ਸਮਝ ਲਓ, ਜਿਹੜੇ ਨਿਊ ਬੋਰਨ ਨੇ, ਛੋਟੇ ਨੇ, ਤਾਂ ਉਹਨਾਂ ਦਾ ਹਾਲ ਕੀ ਹੋਏਗਾ। ਇਹ ਹੁਣ ਅਸੀਂ ਵੇਖਣਾ ਕਿੰਨਾ ਕੁ ਚਿਰ ਇਹ ਕੰਮ ਚੱਲੂਗਾ, ਪਰ ਇੱਥੇ ਬੁਰਾ ਹਾਲ ਜੇ। ਸਵੇਰੇ ਮੈਂ ਇੱਥੋਂ ਨਿਕਲਿਆ 6 ਵਜੇ ਸਾਹਿਬ ਜੀ, ਧੂੰਆਂ ਇੰਨਾ, ਵਿਜ਼ਿਬਿਲਿਟੀ ਜਿਹੜੀ ਆ ਉਹ ਜ਼ੀਰੋ, ਤਾਂ ਇੰਨਾ ਧੂੰਆਂ ਹੈ ਹਿਸਾਬ ਨਾਲ। ਜੇ ਤਾਂ ਕਿਸਮਤ ਨੂੰ ਸਾਡੇ ਮੀਂਹ ਪੈ ਗਿਆ ਤੇ ਬਚ ਜਾਵਾਂਗੇ, ਨਹੀਂ ਤੇ 1 ਮਹੀਨਾ ਸਮਝ ਲਓ ਕਿ ਅਸੀਂ ਚੈਂਬਰ 'ਚ ਆ। ਨਾ ਜ਼ਿੰਮੇਵਾਰੀ ਕਿਸੇ ਇਧਰੋਂ ਉੱਟਣੀ ਹੈ ਤੇ ਨਾ ਉਧਰੋਂ ਉੱਟਣੀ ਹੈ। ਸੁਪਰੀਮ ਕੋਰਟ ਨੇ ਆਪ ਦਾ ਡੰਡਾ ਖੜਕਾਈ ਜਾਣਾ ਕਿ ਮਾਰਾ ਮਾਰਾ ਮਾਰਾ, ਉਹ ਕਰਦੇ ਆ ਫਿਰ ਮਹੀਨਾ ਚੜ ਜਾਣਾ 12 ਦਸੰਬਰ ਚੜ ਜਾਣਾ, ਉਹ ਇਦਾਂ ਹੀ ਕੰਮ ਚੱਲੀ ਜਾਂਦਾ। ਤਾਂ ਗੱਲ ਇਹ ਆ ਕਿ ਸਖਤੀ ਸੁਖਤੀ ਤੇ ਉਹ ਬੜੀ ਕਰ ਰਹੇ ਆ, ਪਰ ਇੱਥੇ ਦੇ ਜਿਹੜੇ ਰਾਜਨੀਤਿਕ ਬੰਦੇ ਉਹ ਇਹਨਾਂ ਦੀਆਂ ਮਜਬੂਰੀਆਂ, ਇੱਥੇ ਆਉਂਦਾ ਸਟਾਫ ਆਉਂਦਾ ਭੱਜ ਕੇ ਆਉਂਦੇ ਅੱਗ ਲਾਉਣ, ਤੇ ਉਹ ਅੱਗੋਂ ਕਈਆਂ ਨੂੰ ਤੇ ਉਹ ਅਗਲੇ ਸਿਆਣ ਲੈਂਦੇ, ਉਹ ਕਹਿੰਦੇ ਤੁਸੀਂ ਤੇ ਆਪ ਲਾਉਂਦੇ ਜੇ ਅੱਗਾਂ, ਉਹ ਪਿੱਛਾ ਨੂੰ ਭੱਜ ਵਗਦੇ ਆ। ਤਾਂ ਮਤਲਬ ਕਿ ਇੱਥੇ ਹਾਲ ਇਹ ਬਣਿਆ ਪਿਆ। ਉਦਾਂ ਜੋ ਮਰਜ਼ੀ ਕਹੀ ਚੱਲੋ, ਜੋ ਮਰਜ਼ੀ ਕਰੀ ਚੱਲੋ, ਠੀਕ ਆ, ਕੋਈ ਆਪਦਾ ਕਸੂਰ ਮੰਨ ਕੇ ਰਾਜੀ ਨਹੀਂ। ਇੱਥੇ ਮੁੰਡਾ ਇੱਕ ਰਾਹ 'ਚ ਅੱਗ ਲਾਈ ਜਾਵੇ, ਪਿੱਛੇ ਉਹ ਜੀ। ਗੱਲਬਾਤ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਕਰ ਰਹੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ, ਜਿਨ੍ਹਾਂ ਦੇ ਨਾਲ ਆਪਾਂ ਪਰਾਲੀ ਦੇ ਮੁੱਦੇ ਤੇ ਗੱਲਬਾਤ ਕਰ ਰਹੇ ਸੀ। ਮਿੰਟੂ ਜੀ, ਤੁਸੀਂ ਆਪਣੀ ਗੱਲ ਨੂੰ ਕੰਟੀਨਿਊ ਕਰ ਸਕਦੇ ਜੀ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧਾਂਗੇ, ਆਪਾਂ ਗੱਲ ਕਰਾਂਗੇ SGPC ਵੋਟਾਂ ਦੇ ਲਈ ਜਿਹੜਾ ਹੋਰ ਸਮਾਂ ਮਿਲਿਆ। 4 ਹਿੰਦੂ ਆਗੂਆਂ ਦੇ ਖਿਲਾਫ ਪੰਜਾਬ ਦੇ ਵਿੱਚ ਭੜਕਾਊ ਭਾਸ਼ਣ ਦੇਣ ਤੇ ਜਿਹੜਾ ਪਰਚਾ ਉਹ ਦਰਜ ਹੋਇਆ। ਪੂਰਾ ਮਾਮਲਾ ਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਕੀ ਹੋ ਸਕਦੀ ਹੈ, ਕਿੱਥੇ ਇਹਨਾਂ ਨੇ ਭੜਕਾਊ ਬਿਆਨ ਦਿੱਤਾ ਸੀ ਤੇ ਉਸ ਸੰਦਰਭ ਦੇ ਵਿੱਚ ਟਿੱਪਣੀਆਂ ਕੀ ਕੀਤੀਆਂ ਸੀਗੀਆਂ। ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਾਂ ਵਿਦਿਆਰਥੀਆਂ ਦੇ ਉੱਤੇ ਲਾਠੀਚਾਰਜ ਦੀ ਗੱਲ ਕਰ ਰਹੇ ਸਾਂ, ਉਸ ਮਾਮਲੇ ਦੇ ਵਿੱਚ ਵੀ ਜਿਹੜੀ ਅਪਡੇਟ ਆ ਉਹ ਇਹ ਆ ਰਹੀ ਹੈ ਕਿ ਜਿਹੜੇ ਯੂਨੀਵਰਸਿਟੀ ਦੇ ਸਮਾਗਮ ਦੇ ਪ੍ਰਧਾਨਗੀ ਕਰ ਰਹੇ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਤੇ ਉਹਨਾਂ ਨੇ ਸੈਨੇਟ ਨੂੰ ਭੰਗ ਕਰਨ ਦੀ ਜਿਹੜੀ ਕੇਂਦਰ ਸਰਕਾਰ ਦੀ ਤਜਵੀਜ਼ ਸੀਗੀ, ਇਹਦੇ ਬਾਰੇ ਕੋਈ ਵੀ ਸ਼ਬਦ ਬੋਲਣ ਤੋਂ ਇਨਕਾਰ ਕਰ ਦਿੱਤਾ। ਸਗੋਂ ਇਸ ਮਾਮਲੇ ਦੇ ਵਿੱਚ ਉਹ ਜਿਹੜੇ ਵਿਦਿਆਰਥੀ ਬੈਠੇ ਸੀਗੇ ਧਰਨੇ ਦੇ ਉੱਤੇ, ਉਹਨਾਂ ਨੂੰ ਵੀ ਨਹੀਂ ਮਿਲੇ। ਉਸ ਤੋਂ ਬਾਅਦ ਫਿਰ ਜਿਹੜੀ ਪੁਲਿਸ ਆ, ਜਦੋਂ ਉਹਨਾਂ ਨੇ ਯਤਨ ਕੀਤਾ ਵਿਦਿਆਰਥੀਆਂ ਨੇ ਮਿਲਣ ਦਾ, ਤਾਂ ਪੁਲਿਸ ਨੇ ਉਹਨਾਂ ਦੇ ਉੱਤੇ ਕੁੱਟ ਕਟਾਪਾ ਜਿਹੜਾ ਉਹ ਕੀਤਾ। ਇਹਦੇ ਨਾਲ ਆਪਾਂ ਜਿਹੜਾ ਬ੍ਰੇਕ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ, ਉਸ ਤੋਂ ਬਾਅਦ ਜਿਹੜੇ ਮਸਲਿਆਂ ਨੂੰ ਲੈ ਕੇ ਚਰਚਾ ਕਰਾਂਗੇ। ਉਸ ਮਸਲੇ ਦੇ ਵਿੱਚ ਪੰਜਾਬ ਦੇ ਵਿਰੁੱਧ ਕੇਂਦਰ ਸਰਕਾਰ ਦਾ ਚੱਲ ਰਿਹਾ ਹਥੌੜਾ। ਕੇਂਦਰ ਸਰਕਾਰ, ਭਾਜਪਾ ਜਾਂ ਕਹਿ ਲਓ, ਭਾਜਪਾ ਲਗਾਤਾਰ ਪੰਜਾਬ ਦੇ ਹੱਕ ਹਕੂਕਾਂ ਤੇ ਤੁਹਾਨੂੰ ਗੁੰਡਾਗਰਦੀ, ਪੰਜਾਬ ਦੇ ਨਾਲ ਅਨਿਆਮ ਵਿਰੋਧ ਕਰਦੀ ਨਜ਼ਰ ਆਊਗੀ। ਪਰ ਦੂਜੇ ਪਾਸੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ, ਇਹ ਇਹਨਾਂ ਮਾਮਲਿਆਂ ਤੇ ਤੁਹਾਨੂੰ ਕੋਈ ਜ਼ਿਆਦਾ ਸਰਗਰਮੀ ਕਰਦੀ ਨਜ਼ਰ ਨਹੀਂ ਆਊਗੀ। ਸਿਰਫ ਅਖਬਾਰੀ ਬਿਆਨ ਦੇ ਕੇ, ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਕਰਕੇ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਨਾ ਜਿਹੜਾ ਉਹ ਲੀਡਰਾਂ ਦਾ ਕੰਮ ਨਹੀਂ ਹੁੰਦਾ। ਲੀਡਰਾਂ ਦਾ ਕੰਮ ਅਗਵਾਈ ਕਰਨਾ ਹੁੰਦਾ। ਜੇਕਰ ਕੋਈ ਲੀਡਰ ਬਣਿਆ, ਪੰਜਾਬ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ 3-4 ਮਸਲੇ ਜਿਹੜੇ ਆਏ। ਪਹਿਲਾ ਕਿਸਾਨ ਜਿਹੜਾ ਮੰਡੀਆਂ ਦੇ ਵਿੱਚ ਬੈਠਾ ਸੀ, ਉਹਦੇ ਤੇ ਲਾਠੀਚਾਰਜ ਹੋਇਆ। ਫਿਰ ਜਿਹੜੇ ਆ ਸਾਡੇ ਨੌਜਵਾਨ ਬੈਠੇ ਨੇ ਧਰਨੇ ਦੇ ਉੱਤੇ ਚੰਡੀਗੜ੍ਹ, ਇਹਦੇ ਤੇ ਜਿਹੜਾ ਲਾਠੀਚਾਰਜ ਹੁੰਦਾ। ਇਸੇ ਦਰਮਿਆਨ 2 ਖਬਰਾਂ ਜਿਹੜੀਆਂ ਨੇ ਉਹ ਅਹਿਮ ਕਿਉਂ ਆਉਂਦੀਆਂ ਨੇ ਕਿ ਜਿੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਇਹਨਾਂ ਮਾਮਲਿਆਂ ਤੇ ਕਿੰਨੀ ਕੁ ਐਕਟਿਵ ਹੈ। ਪਹਿਲਾ, ਕੇਂਦਰ ਮੁਹੱਲਾ ਕਲੀਨਿਕਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਕਹਿੰਦਾ ਹੈ ਕਿ ਜੀ ਤੁਸੀਂ ਨਾਂ ਬਦਲੋ, ਤੇ ਹੁਣ ਉਸ ਤੋਂ ਬਾਅਦ ਸਕੂਲਾਂ ਦੇ ਵੀ ਨਾਂ ਬਦਲ ਦਿੱਤੇ ਜਾ ਰਹੇ ਨੇ। ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦਿੱਤੀ ਜਾ ਰਹੀ ਹੈ। ਇਹਨਾਂ ਸਾਰੇ ਕਾਸੇ ਨੂੰ, ਜੋ ਵੀ ਇਹ ਮਾਮਲੇ ਨੇ, ਉਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਆ ਉਹ ਬ੍ਰੇਕ ਤੋਂ ਬਾਅਦ ਕਰਾਂਗੇ। ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਜੁੜਨ ਦੀ, ਤੇ ਉਸ ਤੋਂ ਬਾਅਦ ਇਹਨਾਂ ਖਬਰਾਂ ਨੂੰ ਲੈ ਕੇ ਕਰਦੇ ਹਾਂ ਚਰਚਾ। ਮਿੰਟੂ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਪਰਾਲੀ ਤੇ ਆਪਾਂ ਗੱਲ ਕਰ ਰਹੇ ਸੀ, ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਜੀ। ਪ੍ਰਵੀਨ ਜੀ, ਪਹਿਲਾਂ ਤਾਂ ਗੁਸਤਾਖੀ ਮਾਫ, ਗੁਸਤਾਖੀ ਮੇਰੀ ਨਹੀਂ ਹੈ, ਇੰਟਰਨੈਟ ਦੀ ਹੈ। ਇੰਟਰਨੈਟ ਜਿਹੜਾ ਸੀਗਾ ਉਹ ਬੰਦ ਹੋ ਗਿਆ ਅਚਾਨਕ, ਵਾਈਫਾਈ, ਪਰ ਚੱਲ ਪਿਆ। ਚਲੋ, ਤਾਂ ਗੱਲ ਇਹ ਆ ਕਿ ਆਪਾਂ ਗੱਲ ਕਰ ਰਹੇ ਸੀ, ਤੇ ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਦੇਵਾਂ ਸਾਡੇ ਹਾਲ ਕਿਹੋ ਜਿਹੇ ਆ। ਗੱਲ ਇਹ ਆ ਕਿ ਮੈਂ ਇਧਰੋਂ ਤੁਰਿਆ ਜਾਵਾਂ ਖੇਤੋਂ, ਯਾਨੀ ਘਰੋਂ ਆਪਦੇ, ਉੱਤੇ ਰਸਤੇ 'ਚ ਮੁੰਡਾ ਇੱਕ ਅੱਗ ਪਿਆ ਲਾਈ ਜਾਵੇ, ਤੇ ਪਿੱਛੇ ਮੋਟਰਸਾਈਕਲ ਉਹਨੇ ਖਿੱਚਿਆ ਤੇ ਵਾਲੀਬਾਲ ਵਾਲੇ ਗਰਾਊਂਡ 'ਚ ਆ ਗਿਆ। ਤੇ ਮਿੰਟਾਂ ਜੇ 10 ਕੀ ਲੱਗਦੇ, ਉੱਥੇ ਮਾਸੀ ਅੱਖਾਂ ਚੋਂ ਪਾਣੀ, ਨੱਕ ਚੋਂ ਪਾਣੀ, ਤੇ ਮੁੜ ਕੇ ਨੱਕ ਸੁਣ ਕੀ ਜਾਵੇ, ਧੂਆਂ ਧੂਆਂ ਧੂਆਂ। ਤੇ ਮੈਂ ਕਿਹਾ, ਧੂਆਂ ਤੂੰ ਕੀ ਕਰਕੇ ਆਇਆ? ਸਹੀ ਹੈ। ਅੱਖ ਵਿੱਚ ਆ ਕੇ ਸ਼ਾਮੀ ਮੈਂ ਕਿਹਾ, ਤੂੰ ਲਾ ਕੇ ਨਿਕਲਿਆ ਕਿ ਨਹੀਂ?
ਏਦਾਂ ਹੀ ਆ। ਮੈਂ ਕਿਹਾ ਸਾਰੇ ਆਪਾਂ ਰਲ ਮਿਲ ਕੇ ਵੀਰੇ ਸਹੀ ਕਰ ਰਹੇ ਹਾਂ। ਸਹੀ। ਤਾਂ ਚਲੋ, ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਭ ਕੁਝ ਚੱਲ ਰਿਹਾ। ਖੈਰ, ਇਹ ਮੈਂ ਤੁਹਾਨੂੰ ਦੱਸੀ ਹੈ ਹਾਲਤ। ਹੂੰ। ਠੀਕ ਹੈ ਜੀ। ਸੱਚਾਈ ਤੋਂ ਰੂਬਰੂ ਜਿਹੜਾ ਹੈ ਨਾ ਉਹ ਕਰਾਉਂਦੇ ਰਹਿਣਾ ਚਾਹੀਦਾ ਆ। ਹਾਂ, ਇਹ ਆ ਕਿ ਇੱਥੇ ਸਾਰੇ ਬੇਈਮਾਨ ਆ। ਬੇਈਮਾਨ ਤੋਂ ਭਾਵ ਇਨ ਸੈਂਸ ਕਿ ਜਿਹੜੇ ਬੰਦੇ ਕੁਝ ਕਰ ਸਕਦੇ ਆ ਉਹ ਸਾਰੇ ਦੇ ਸਾਰੇ ਇੱਕ ਦੂਜੇ ਤੇ ਸੁੱਟਣ ਵਾਲੇ ਆ। ਚਾਹੇ ਉਹ ਵੱਡਾ ਕਿਸਾਨ ਆ, ਛੋਟੇ ਨੂੰ ਛੱਡ ਦਿਓ, ਕਿਸਾਨ ਦੀ ਅਲੱਗ-ਅਲੱਗ ਪਰਿਭਾਸ਼ਾ ਹੈ। ਕਦੇ ਫੇਰ ਤੈਅ ਕਰਕੇ ਦੱਸ ਦਿਆਂਗੇ। ਤਾਂ ਵੱਡਾ ਕਿਸਾਨ ਅੱਡ ਬੇਈਮਾਨ ਹੈ ਜਿਹੜਾ ਕਰ ਸਕਦਾ ਸਾਰੇ ਪ੍ਰਬੰਧ। ਠੀਕ ਹੈ ਜੀ। ਜਿਹੜਾ ਹਾਕਮ ਹੈ ਉਹ ਅੱਡ ਬੇਈਮਾਨ। ਯੂਨੀਅਨ ਵਾਲੇ ਆਗੂ ਜਿਹੜੇ ਆ ਉਹ ਅੱਡ ਤੋਂ ਢਿੱਡੋਂ ਕੁਛ ਨਾ ਕੁਛ ਟੇਢ ਲੈ ਕੇ ਚੱਲਦੇ ਆ। ਉਹ ਕੇਂਦਰ ਅੱਡ ਤੋਂ। ਸੋ ਹੁਣ ਜਿਹੜੀ ਗੱਲ ਆ ਉਹ ਇਹ ਆ ਕਿ ਸੰਵਿਧਾਨ ਦੇ ਵਿੱਚ ਜਿਉਣਾ ਮੂਲ ਅਧਿਕਾਰ ਹੈ ਕਿਸੇ ਵੀ ਬੰਦੇ। ਉਹ ਸਾਡਾ ਅਧਿਕਾਰ ਕਿਤੇ ਸੁਰੱਖਿਅਤ ਨਹੀਂ ਹੈਗਾ। ਚਾਹੇ ਅਸੀਂ ਐਗਰੀਕਲਚਰ ਵਾਲੇ ਹਾਂ ਤਾਂ ਚਾਹੇ ਨੌਨ ਐਗਰੀਕਲਚਰ ਵਾਲੇ। ਇੱਕੋ ਗੱਲ ਆ। ਤੇ ਇਹ ਕਹਾਣੀ ਜਿਹੜੀ ਆ ਉਹ ਪਤਾ ਨਹੀਂ ਕਦੋਂ ਤੱਕ ਚੱਲੇਗੀ। ਸੁਪਰੀਮ ਕੋਰਟ 'ਚ ਤਰੀਕ ਹੀ ਗਾਂ ਹੁਣ ਮੈਂ ਵੇਖਣ ਡਿਆ ਸੀ ਕਿ 16 ਦਸੰਬਰ ਪੈ ਗਈ। ਤੇ ਮੈਂ ਤੁਹਾਨੂੰ ਅੰਦਾਜ਼ੇ ਨਾਲ ਹੀ ਕਿਹਾ ਸੀਗਾ ਕਿ ਤੁਸੀਂ ਦੇਖੋ ਦਸੰਬਰ ਚੜ ਜਾਣਾ। ਤੇ ਹੁਣ ਕਹਿੰਦੇ ਅਧਿਕਾਰੀਆਂ ਤੇ ਕੀ ਕਾਰਵਾਈ ਕੀਤੀ ਉਹ ਜ਼ਰਾ ਦੱਸੋ। ਤਾਂ ਉਹ ਅਧਿਕਾਰੀਆਂ ਤੇ ਹੁਣ ਕਾਰਵਾਈ ਕਰਾ ਦੇਣਗੇ ਮਾੜੀ ਮੋਟੀ। ਤੇ ਜਦ ਤੱਕ ਇਹ ਸੀਜ਼ਨ ਜਿਹੜਾ ਓਵਰ ਹੋ ਜਾਏਗਾ ਫਿਰ ਅਗਾਂਹ ਸਾਰਾ ਕੁਝ ਠੀਕ ਹੋ ਜਾਏਗਾ। ਤੇ ਜਦੋਂ ਅਗਲੀ ਵਾਰੀ ਆਏਗਾ ਤੇ ਆਪਾਂ ਹੋ ਸਕਦਾ ਇਸੇ ਤਰ੍ਹਾਂ ਹੀ ਇੱਥੇ ਹੀ ਉੱਥੋਂ ਕਕਾਲੀ ਤੇ ਉਧਰੋਂ ਸੁਪਰੀਮ ਕੋਰਟ ਦਾ ਡੰਡਾ ਵਗੈਰਾ ਫਿਰ ਇਹੀ ਚੀਜ਼ਾਂ ਕਰਦੇ ਹੋਵਾਂਗੇ। ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਐਸਜੀਪੀਸੀ ਦੀਆਂ ਵੋਟਾਂ ਦੀ, ਇਹਦੇ ਲਈ ਹੋਰ ਸਮਾਂ ਮਿਲਿਆ ਜੀ? ਸਾਰਾ ਸਾਲ ਵੋਟਾਂ ਬਣਾਉਣ 'ਚ ਹੀ ਲੰਘ ਗਿਆ ਤੇ ਵੋਟਾਂ ਪਾਉਣ 'ਚ ਪਤਾ ਨਹੀਂ ਕਿੰਨਾ ਕੁ ਸਮਾਂ ਲੈ ਬਾਕੀ ਹੋਰ ਇਹ ਇੰਤਜ਼ਾਰ ਕਰਵਾਉਣਗੇ। ਇਹਨਾਂ ਨੇ ਫੇਰ ਮਿਆਦ ਵਧਾ ਦਿੱਤੀ ਆ 15 ਦਸੰਬਰ ਤੱਕ ਕਿ ਬਈ ਵੋਟਰ ਸੂਚੀਆਂ ਜਿਹੜੀਆਂ ਨੇ ਉਹ 25 ਫਰਵਰੀ ਤੱਕ ਜਾਰੀ ਹੋਣਗੀਆਂ। ਤੇ ਉਹ ਹੋਣਗੀਆਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੰਕਾ ਸੰਸ਼ਾ ਹੀ ਆ। ਕਿਉਂਕਿ ਇਹ ਸਾਰਾ ਸਾਲ ਤੇ ਵੋਟਾਂ ਹੀ ਬਣੀ ਗਈਆਂ ਨੇ। ਜਦ ਕਿ ਕਮਾਲ ਦੀ ਗੱਲ ਆ, ਤੁਸੀਂ ਦੇਖੋ ਕਿ ਸੁਪਰੀਮ ਕੋਰਟ 'ਚੋਂ ਪਿਛਲੇ ਦਿਨ ਹੀ ਆਰਡਰ ਹੋਇਆ ਕਿ ਭਾਈ ਤੁਸੀਂ 15 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਕਰਕੇ ਤੇ ਵੋਟਾਂ 7 ਹਫ਼ਤਿਆਂ ਦੇ ਵਿੱਚ ਕਿ 8 ਹਫ਼ਤਿਆਂ 'ਚ ਪਵਾਓ। ਤੇ ਕੱਲ ਹੀ ਉਹਨਾਂ ਨੇ ਸਾਰਾ ਪ੍ਰੋਸੀਜਰ ਜਿਹੜਾ ਸੀ ਉਹ ਸਟਾਰਟ ਕਰ ਦਿੱਤਾ ਕਿ 7 ਦਸੰਬਰ ਤੱਕ ਵੋਟਰ ਸੂਚੀਆਂ ਫਾਈਨਲ ਕਰ ਦਿਆਂਗੇ ਸਥਾਨਕ ਸਰਕਾਰਾਂ ਦੀਆਂ। ਜੀ। ਤਾਂ ਇੱਥੇ ਕੱਲੀਆਂ ਸਿੱਖਾਂ ਦੀਆਂ ਵੋਟਾਂ ਪੈਣੀਆਂ। ਤੇ ਤੁਸੀਂ ਹਿਸਾਬ ਲਾ ਲਓ ਸਾਰਾ ਸਾਲ ਵੋਟਾਂ ਬੰਨ 'ਚ ਨਿਕਲ ਹੈ ਕੋਈ ਹਾਲ ਜੀ। ਗੱਲ ਇਹ ਆ ਕਿ ਹੁਣ ਅਗਾਂਹ ਸਮੇਂ ਸਿਰ ਵੋਟਾਂ ਕਦੋਂ ਪੈਣ ਕੋਈ ਕੁਝ ਨਹੀਂ ਕਹਿ ਸਕਦਾ। ਇਹ ਕਹਿੰਦੇ ਆ ਕਿ 25 ਫਰਵਰੀ ਤੱਕ ਸੂਚੀਆਂ ਜਾਰੀ ਹੋ ਜਾਣਗੀਆਂ। ਹੋ ਸਕਦਾ ਗਾਂ ਫੇਰ ਮਿਆਦ ਜਿਹੜੀ ਆ ਉਹ ਵੱਧ ਜਾਵੇ। ਪਰ ਇੱਕ ਵਾਰੀ ਇਹ ਆ ਕਿ ਹੁਣ ਤੱਕ 51 ਲੱਖ ਦੇ ਅੰਕੜੇ ਨੂੰ ਇਹ ਵੋਟਾਂ ਜਿਹੜੀਆਂ ਉਹ ਛੂਹ ਚੁੱਕੀਆਂ ਤੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਉਹ ਅੰਮ੍ਰਿਤਸਰ ਵਿਖੇ 5,76,257 ਤੇ ਅੱਜ ਤੋਂ ਬਾਅਦ ਲੁਧਿਆਣੇ ਦਾ ਨੰਬਰ ਹੈ 5,70,000। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਇਹ ਮਿਆਦ ਇੱਕ ਵਾਰੀ ਵੋਟਾਂ ਬਣਾਉਣ ਵਾਲੀ ਹੋਰ ਵੱਧ ਗਈ ਆ। ਹੁਣ ਫਰਵਰੀ ਦੇ ਵਿੱਚ ਜੇ ਆਪਾਂ ਇਹਨੂੰ ਅੰਤਮ ਵਾਧਾ ਮੰਨ ਲਈਏ ਪ੍ਰਵੀਨ ਜੀ, ਇੱਕ ਵਾਰੀ ਇਹ ਤਸੱਵਰ ਕਰ ਲਈਏ ਕਿ ਇਹ ਬਾਈ ਆਖਰੀ ਆ, ਤਦ ਵੀ 25 ਫਰਵਰੀ ਤੱਕ ਵੋਟਰ ਸੂਚੀਆਂ ਫਾਈਨਲ ਹੋਣਗੀਆਂ। ਦਾ ਮਤਲਬ ਹੈ ਕਿ ਘੱਟੋ ਘੱਟ ਮਾਰਚ ਤੋਂ ਪਹਿਲਾਂ ਐਸਜੀਪੀਸੀ ਦਾ ਇਲੈਕਸ਼ਨ ਨਹੀਂ ਹੋਏਗਾ। ਤੇ ਜੇ ਇੱਕ ਅੱਧ ਵਾਰੀ ਵਾਧਾ ਹੋ ਗਿਆ ਤਾਂ ਫਿਰ ਅਪ੍ਰੈਲ ਵਾਢੀਆਂ ਆ ਜਾਣਗੀਆਂ। ਜੀ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਵਾਢੀਆਂ ਤੋਂ ਤੁਰੰਤ ਬਾਅਦ ਝੋਨੇ ਦਾ ਕੰਮ ਚੱਲ ਪੈਂਦਾ, ਗਰਮੀ ਬਹੁਤ ਹੋ ਜਾਂਦੀ ਹੈ। ਤਾਂ ਫਿਰ ਅਗਸਤ ਸਤੰਬਰ ਤੱਕ ਚਲਾ ਸਕਦਾ ਹੈ ਜਾਂ ਪੂਰੀ ਗਰਮੀ 'ਚ ਇਲੈਕਸ਼ਨ ਕਰਵਾਉਣਾ ਪੈ ਸਕਦਾ। ਸੋ ਵਿੰਡੋ ਜਿਹੜੀ ਆ ਜੇ ਆਪਾਂ ਇਸ ਸਕੈਜੂਅਲ ਨੂੰ ਲਾਸਟ ਮੰਨ ਲਈਏ ਤਦ ਵੀ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਮਾਰਚ ਤੱਕ ਹੀ ਬਣਦੀ ਹੈ, ਕਿਉਂਕਿ ਫਰਵਰੀ 'ਚ ਜੇ ਵੋਟਰ ਸੂਚੀਆਂ ਫਾਈਨਲ ਹੋਣਗੀਆਂ ਤਾਂ ਫਿਰ ਨੋਟੀਫਿਕੇਸ਼ਨ ਜਿਹੜਾ ਉਸ ਤੋਂ ਬਾਅਦ ਹੀ ਜਾਰੀ ਹੋਏਗਾ। ਜੀ ਬਿਲਕੁਲ। ਤੇ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ 4 ਹਿੰਦੂ ਆਗੂਆਂ ਦੇ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਤੇ ਪਰਚਾ ਦਰਜ ਹੋ ਗਿਆ ਜੀ। ਹਾਂਜੀ, ਦੇਖੋ ਹੇਟ ਸਪੀਚ ਦਾ ਮਾਮਲਾ ਹੈ ਤੇ ਇਹ ਬੀਐਨਐਸ ਹੁਣ ਲਾਗੂ ਹੁੰਦਾ। ਪਿਛਲੀਆਂ ਧਾਰਾ ਜਿਹੜੀਆਂ ਹੁੰਦੀਆਂ ਸੀਗੀਆਂ
ਜਿੱਦਾਂ ਆਈਪੀਸੀ ਉਹ ਬਦਲ ਦਿੱਤਾ ਸੀ ਇਹਨਾਂ ਨੇ 152 196 353 ਇਸ ਤਰ੍ਹਾਂ ਲੱਗਦਾ ਹੈ। ਤਾਂ ਇਹਨਾਂ ਦੇ ਦੋਸ਼ ਇਹ ਆ ਕਿ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਆ ਜਾਂ ਹੋਰ ਗਾਏ ਬਗਾਏ ਇਹ ਉਕਸਾਊ ਭੜਕਾਊ ਭਾਸ਼ਣ ਦਿੰਦੇ ਸੀਗੇ। ਤੇ ਉਧਰ ਇਹਨਾਂ ਦੇ ਇੱਕ ਲੀਡਰ ਭਾਨੂ ਪ੍ਰਤਾਪ ਆ ਚਾਰਾਂ ਚ, ਉਹ ਕਹਿੰਦੇ ਕਿ 1 ਸਾਲ ਤੋਂ ਮੈਂ ਕਿਸੇ ਦੇ ਖਿਲਾਫ ਜੀ ਆਪਾਂ ਗੱਲਬਾਤ ਕਰ ਰਹੇ ਸੀ ਮਿੰਟੂ ਗੁਰਸਰੀਆ ਜੀ ਦੇ ਨਾਲ। ਚਾਰ ਹਿੰਦੂ ਆਗੂਆਂ ਦੇ ਖਿਲਾਫ ਜਿਹੜਾ ਭੜਕਾਊ ਭਾਸ਼ਣ ਦੇਣ ਤੇ ਪਰਚਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਆਪਾਂ ਚੱਲਾਂਗੇ ਕੁਝ ਹੋਰ ਅਹਿਮ ਮਸਲਿਆਂ ਦੇ ਵੱਲ, ਜਿਵੇਂ ਕਿ ਗੱਲਬਾਤ ਕੀਤੀ ਸੀ ਬ੍ਰੇਕ ਤੇ ਜਦੋਂ ਆਪਾਂ ਪਹਿਲਾਂ ਕਰ ਰਹੇ ਸੀਗੇ ਕਿ ਜਦੋਂ ਆਪਾਂ ਜੁੜਾਂਗੇ ਦੁਬਾਰਾ ਤਾਂ ਉਦੋਂ ਆਪਾਂ ਬ੍ਰੇਕ ਤੋਂ ਬਾਅਦ ਪੰਜਾਬ ਦੀ ਇਸ ਟਾਈਮ ਹੋਣੀ ਦੇ ਉੱਤੇ ਗੱਲਬਾਤ ਕਰਾਂਗੇ। ਲਗਾਤਾਰ ਕਈ ਦਿਨਾਂ ਤੋਂ ਤੁਹਾਨੂੰ ਇਹਨਾਂ ਮਸਲਿਆਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ, ਜਿਹੜਾ ਵੀ ਮਸਲਾ ਕੋਈ ਵਾਪਰਦਾ, ਜਿਵੇਂ ਕਿ ਪਹਿਲਾਂ ਹੀ ਕਿਹਾ ਸੀਗਾ ਕਿ ਪਹਿਲਾਂ ਕਿਸਾਨੀ ਤੇ ਲਾਠੀ ਚਾਰਜ, ਫਿਰ ਸਾਡੀ ਜਵਾਨੀ ਤੇ ਲਾਠੀ ਚਾਰਜ। ਇਸੇ ਦਰਮਿਆਨ ਕੇਂਦਰ ਸਰਕਾਰ ਨੇ ਧੱਕੇ ਦੇ ਨਾਲ 2 ਸਕੀਮਾਂ ਦੇ ਵਿੱਚ ਪੰਜਾਬ ਸਰਕਾਰ ਤੋਂ ਇਹ ਗੱਲ ਮਨਵਾ ਲਈ ਕਿ ਕੇਂਦਰ ਦਾ ਹੀ ਨਾਂ ਲਿਖਣਾ ਪਊਗਾ, ਤੇ ਫਿਰ ਹੁਣ ਹਰਿਆਣੇ ਨੂੰ ਵਿਧਾਨ ਸਭਾ ਦੇਣ ਦੀ ਗੱਲ, ਹਰਿਆਣੇ ਨੂੰ ਵਿਧਾਨ ਸਭਾ ਦੇ ਲਈ ਥਾਂ ਦੇ ਦਿੱਤੀ ਗਈ ਹੈ। ਤੇ ਇਹ ਸਭ ਕਾਸੇ ਦੇ ਦਰਮਿਆਨ ਅਸੀਂ ਪੰਜਾਬੀ ਖੜੇ ਕਿੱਥੇ ਹਾਂ, ਤੇ ਜਿਹੜੀ ਅਸੀਂ ਗੱਲ ਹਮੇਸ਼ਾ ਠੋਕ ਵਜਾ ਕੇ ਕਹਿਣੇ ਆ ਕਿ ਪੰਜਾਬ ਦੇ ਨਾਲ ਧੱਕਾ ਹੁੰਦਾ, ਤੇ ਪੰਜਾਬ ਦੀ ਇਹ ਗੱਲ ਕਿ ਅਸੀਂ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਅਸੀਂ ਆਜ਼ਾਦੀ ਦਿਵਾਈ, ਇਸ ਦੇ ਬਾਵਜੂਦ ਵੀ ਕੇਂਦਰ ਇਸ ਗੱਲ ਨੂੰ ਤਸਲੀਮ ਕਰਨ ਤੋਂ ਇਨਕਾਰੀ ਕਿਉਂ ਹੈ। ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਵੱਲ ਨਾ ਸਿਰਫ ਪਿੱਠ ਕੀਤੀ ਹੋਈ ਹੈ, ਸਗੋਂ ਇਹਦੇ ਤੇ ਵਾਅਦੇ ਕੀਤੇ ਜਾ ਰਹੇ ਨੇ। ਹਰ ਪੰਜਾਬੀ ਨੂੰ, ਚਾਹੇ ਉਹ ਸਿੱਖ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਕਿਸੇ ਵੀ ਫਿਰਕੇ ਦੇ ਵਿੱਚੋਂ ਹੈ, ਉਹਨੂੰ ਇੱਕ ਪੰਜਾਬੀ ਹੋਣ ਦੇ ਨਾਤੇ, ਆਪਣੀ ਧਰਤੀ ਦਾ ਫਖਰ ਕਰਨ ਦੇ ਨਾਤੇ, ਇਸ ਮਿੱਟੀ ਦੇ ਵਿੱਚ ਜੰਮੇ ਜਾਏ ਹੋਣ ਦੇ ਨਾਤੇ ਉਹਦਾ ਇੱਕ ਨੈਤਿਕ ਫਰਜ਼, ਉਹਦਾ ਮੋਰਲ ਗਰਾਊਂਡ ਤੇ ਇੱਕ ਫਰਜ਼ ਬਣਦਾ ਕਿ ਉਹ ਇਹਨਾਂ ਸਾਰੇ ਮਾਮਲਿਆਂ ਤੇ ਨਾ ਸਿਰਫ ਆਪਣੀ ਟਿੱਪਣੀ ਕਰੇ, ਬਲਕਿ ਇਹਨਾਂ ਸਾਰੇ ਮਾਮਲਿਆਂ ਤੇ ਸੰਘਰਸ਼ ਕਰਦਾ ਨਜ਼ਰ ਵੀ ਆਉਣਾ ਚਾਹੀਦਾ। ਬੇਸ਼ੱਕ ਉਹਦੀ ਪਾਰਟੀ ਆਮ ਆਦਮੀ ਪਾਰਟੀ ਹੈ, ਬੇਸ਼ੱਕ ਉਹਦੀ ਪਾਰਟੀ ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਬੇਸ਼ੱਕ ਉਹਦੀ ਪਾਰਟੀ ਕਾਂਗਰਸ, ਅਕਾਲੀ ਦਲ ਜਾਂ ਬੀਜੇਪੀ ਹੈ, ਕੋਈ ਵੀ ਸਿਆਸੀ ਪਾਰਟੀ ਹੈ, ਇਸ ਮਾਮਲੇ ਨੂੰ ਇੱਥੇ ਹੀ ਛੱਡ ਕੇ ਪਾਰਟੀਆਂ ਵਾਲੇ ਚੱਕਰ ਤੋਂ ਉਹਨੂੰ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਆਪਣੀ ਸਰਗਰਮੀ ਕਰਨੀ ਚਾਹੀਦੀ ਹੈ। ਫੇਰ ਹੀ ਕਿਤੇ ਜਾ ਕੇ ਸਾਡੀ ਸਿਆਸਤ ਜਿਹੜੀ ਆ ਉਹ ਇਸ ਪਾਸੇ ਕੰਨ ਧਰੂਗੀ। ਇੱਕ ਬ੍ਰੇਕ ਤੇ ਉਸ ਤੋਂ ਬਾਅਦ ਇਹਨਾਂ ਮਾਮਲਿਆਂ ਨੂੰ ਸਾਰਿਆਂ ਨੂੰ ਲੈ ਕੇ ਕਰਦੇ ਆਪਾਂ ਚਰਚਾ।
ਪਰਪੇਖ ਦੇ ਵਿੱਚ ਜਾਂਦੇ ਹਾਂ, ਜਦੋਂ ਇਹਨਾਂ ਚੀਜ਼ਾਂ ਦੇ ਵੱਲ ਦੇਖਦੇ ਹਾਂ, ਤੇ ਆਪਾਂ ਇਤਿਹਾਸ ਦੇ ਵਿੱਚੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਬਹੁਤ ਵੱਡੀ ਪੱਧਰ ਤੇ ਕੁਰਬਾਨੀਆਂ ਕੀਤੀਆਂ। ਤਕਰੀਬਨ 90% ਦੀ ਕੁਰਬਾਨੀਆਂ, 80 ਤੋਂ ਵੱਧ ਜਿਹੜੀਆਂ ਫੀਸਦੀ ਕੁਰਬਾਨੀਆਂ ਉਹਨਾਂ ਨੇ ਕੀਤੀਆਂ। ਉਹਨਾਂ ਨੇ ਕਾਲੇ ਪਾਣੀ ਦੀਆਂ ਜੇਲ੍ਹਾਂ ਵੀ ਕੱਟੀਆਂ, ਉਹਨਾਂ ਨੇ ਤਸੀਹੇ ਝੱਲੇ, ਤੇ ਪੰਜਾਬ ਅਜਿਹਾ ਕੀਤਾ ਜਿਹਨੂੰ ਬ੍ਰਿਟਿਸ਼ ਨੇ ਸਭ ਤੋਂ ਬਾਅਦ ਦੇ ਵਿੱਚ ਕੰਟਰੋਲ ਕੀਤਾ, ਬਾਅਦ ਦੇ ਵਿੱਚ ਗੁਲਾਮ ਰੱਖਿਆ। ਦੂਜਾ ਜਿਹੜਾ ਸਾਰਾ ਇੰਡੀਆ ਸੀ ਉਹ ਸ਼ਾਇਦ 200 ਸਾਲ ਤੋਂ ਵੱਧ ਰਿਹਾ, ਪਰ ਜਿਹੜਾ ਪੰਜਾਬ ਆ ਉਹ ਅੰਗਰੇਜ਼ਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ 1849 ਦੇ ਵਿੱਚ, ਤੇ 1947 ਦੇ ਵਿੱਚ ਇਸ ਖਿੱਤੇ ਨੂੰ ਆਜ਼ਾਦ ਕਰਾ ਲਿਆ ਜਾਂਦਾ। ਯਾਨੀ ਕਿ ਦੇਖਿਆ ਜਾਵੇ ਤਾਂ 97 ਕੁ ਸਾਲ ਅਸੀਂ, ਇੱਕ ਸਦੀ ਵੀ ਨਹੀਂ, ਅੰਗਰੇਜ਼ ਸਾਡੇ ਤੇ ਰਾਜ ਕਰ ਸਕਿਆ। ਤੇ ਇਸੇ ਦਰਮਿਆਨ ਉਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਹੀ ਰਾਜ ਕੀਤਾ। ਜੇਕਰ ਉਹ ਸਿੱਧੇ ਮੱਥੇ ਟੱਕਰਦੇ ਤਾਂ ਸ਼ਾਇਦ ਹੋਰ 10, 15, 20 ਸਾਲ ਵੱਧ ਲੱਗ ਜਾਣੇ ਸੀ ਉਹਨਾਂ ਨੂੰ ਇਸ ਜੱਦੋਜਹਿਦ ਦੇ ਵਿੱਚ। ਤੇ 10 ਸਾਲ ਦੀ ਜੱਦੋਜਹਿਦ ਕਰਨ ਤੋਂ ਬਾਅਦ ਹੋ ਸਕਦਾ ਉਹ ਰੁੱਖ ਹੀ ਬਦਲ ਲੈਂਦੇ। ਉਹਨਾਂ ਨੂੰ ਲੱਗਣਾ ਸੀਗਾ ਕਿ ਨਹੀਂ, ਇਹਨਾਂ ਤੇ ਆਪਾਂ ਕੰਟਰੋਲ ਨਹੀਂ ਕਰ ਸਕਣਾ, ਤੇ ਇਸ ਕਰਕੇ ਇਹਨਾਂ ਨਾਲ ਕੋਈ ਸੰਧੀ ਸੁੰਧੀ ਕਰਕੇ ਸ਼ਾਇਦ ਬੈਠ ਜਾਂਦੇ। ਪਰ ਜੇ ਕਦੇ ਹੱਥ ਨਹੀਂ ਆਉਂਦੀ, ਜੇ ਤਾਂ ਤੁਹਾਨੂੰ ਪਤਾ ਹੀ ਹੈ। ਪਰ ਹੁਣ ਜਦੋਂ ਆਪਾਂ ਦੇਖਦੇ ਹਾਂ ਪੰਜਾਬ ਦੇ ਮਸਲਿਆਂ ਨੂੰ ਸਮਝਣ ਦੇ ਬਾਬਤ, ਗੁਲਜ਼ਾਰੀ ਲਾਲ ਨੰਦਾ ਜਦੋਂ ਗ੍ਰਹਿ ਮੰਤਰੀ ਸੀਗਾ, 1955 ਦੀ ਗੱਲ ਹੈ ਇਹ, ਉਸ ਬੰਦੇ ਨੇ ਸਭ ਤੋਂ ਪਹਿਲਾਂ ਨੀਂਹ ਰੱਖਤੀ ਸੀ ਇਹ ਪੰਜਾਬ ਦੇ ਨਾਲ ਹੋ ਰਹੇ ਵਿਤਕਰਿਆਂ ਦੇ ਬਾਰੇ। ਉਹਨੇ ਪੰਜਾਬ ਦੇ ਪਾਣੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਇਹ ਗੱਲ ਕਹੀ ਸੀ ਕਿ ਮਾਲਕੀ ਦੀ ਗੱਲ ਛੱਡੋ, ਤੁਸੀਂ ਦੂਜੀ ਗੱਲ ਕਰੋ। ਮਾਲਕੀ ਦਾ ਦਾਅਵਾ ਨਹੀਂ ਤੁਸੀਂ ਕਰ ਸਕਦੇ। ਜਦੋਂ ਉਹ ਇਹ ਗੱਲ ਕਹਿੰਦਾ ਕਿ ਮਾਲਕੀ ਦੀ ਗੱਲ ਛੱਡੋ ਤੇ ਤੁਸੀਂ ਦੂਜੀ ਗੱਲ ਕਰੋ, ਤਾਂ ਉਸ ਬੰਦੇ ਨੇ ਨਾ ਸਿਰਫ ਇਹ ਗੱਲ ਕਹੀ, ਬਲਕਿ ਅਮਲੀ ਰੂਪ ਦੇ ਵਿੱਚ ਉਸਨੇ ਇਹ ਗੱਲ ਲਾਗੂ ਕਰਕੇ ਵੀ ਦਿਖਾਤੀ। ਲਾਗੂ ਕਿਵੇਂ ਕੀਤੀ? ਉਹਨੇ ਪੰਜਾਬ ਦੀ ਜਿਹੜੀ ਮਾਲਕੀ ਸੀ ਪਾਣੀ ਦੀ, ਅੱਜ ਵੀ ਇਹ ਗੱਲਾਂ ਆਉਣ ਦੀ ਰਿਕਾਰਡ ਨੇ, ਉਹਦੇ ਵਿੱਚ ਉਹਨੇ ਹਰਿਆਣੇ ਦਾ ਜਿਹੜਾ ਕਾਲਮ ਸੀ, ਜ਼ਿਕਰ ਸੀ, ਉਹ ਕਰ ਦਿੱਤਾ। ਤੇ ਉਸ ਮਾਮਲੇ ਦੇ ਵਿੱਚ ਜਦੋਂ ਉਹਨੇ ਜ਼ਿਕਰ ਕਰ ਦਿੱਤਾ ਤਾਂ ਹਰਿਆਣੇ ਦਾ ਦਾਅਵਾ ਜਿਹੜਾ ਪੱਕਾ ਹੋ ਗਿਆ ਪੰਜਾਬ ਦੀ ਮਾਲਕੀ, ਪਾਣੀ ਦੀ ਮਾਲਕੀ ਦੇ ਵਿੱਚ। ਤਾਂ ਬਾਅਦ ਦੇ ਵਿੱਚ ਆਪਾਂ ਦੇਖਿਆ ਪੰਜਾਬ, ਇੰਦਰਾ ਗਾਂਧੀ ਨੇ ਰਿਵਾਰਡ ਸੁਣਾਤਾ। ਰਿਵਾਰਡ ਦੇ ਵਿੱਚ ਉਹਨੇ 1976 ਦੇ ਵਿੱਚ ਉਹਨੇ ਇੱਕ ਮੁਸ਼ਤ ਹੋ ਕੇ ਕਹਿਤਾ ਕਿ ਬਈ ਨਹੀਂ, ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਇਸੇ ਤਰੀਕੇ ਨਾਲ ਫਿਰ ਇਹ ਗੱਲਾਂ ਜਿਹੜੀਆਂ ਉਹ ਅੱਗੇ ਟਰੈਵਲ ਕਰਦੀਆਂ ਰਹੀਆਂ। ਪੰਜਾਬ ਦੇ ਨਾਲ ਧੱਕਿਆਂ ਦੀ ਦਾਸਤਾਨ ਕੋਈ ਛੋਟੀ ਨਹੀਂ ਹੈ। ਇਸ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਹੈ ਲਗਾਤਾਰ ਜਾਰੀ ਰੱਖਾਂਗੇ। ਇਸ ਦਰਮਿਆਨ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ, ਤੇ ਉਹਨਾਂ ਤੋਂ ਆਪਾਂ ਬਿਮਾਰੀਆਂ ਦੇ ਇਲਾਜ ਬਾਰੇ ਲੈਂਦੇ ਹਾਂ ਜਾਣਕਾਰੀ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਟਾਈਮ ਦੇਣ ਲਈ ਜੀ। ਡਾਕਟਰ ਸਾਹਿਬ, ਅੱਜ ਕਿਸੇ ਬਿਮਾਰੀ ਦੇ ਇਲਾਜ ਬਾਬਤ ਤੁਸੀਂ ਜਾਣਕਾਰੀਆਂ ਸਾਂਝੀਆਂ ਕਰੋਗੇ ਜੀ? ਅੱਜ ਆਪਾਂ ਐਡਿਕਸ਼ਨ ਦੀ ਗੱਲ ਕਰ ਲੈਂਦੇ ਹਾਂ ਜੀ। ਐਡਿਕਸ਼ਨ ਦੀ ਕਾਫੀ ਜ਼ਿਆਦਾ ਸਮੱਸਿਆ, ਸ਼ਾਇਦ ਤੁਹਾਨੂੰ ਵੀ ਖਬਰ ਦਾ ਪਤਾ ਹੋਵੇ। ਇੱਥੇ ਵੈਨਕੂਵਰ ਦੇ ਵਿੱਚ ਨਾ ਲੈਬ ਲੱਭੀ ਇਹਨਾਂ ਨੇ, BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਮਾਂ ਹੀ ਪਿੰਡਾਂ ਦੇ ਵਿੱਚ ਜਾ ਕੇ ਘਰ ਦੇ ਵਿੱਚ ਲੈਬ ਬਣਾਈ ਹੋਈ ਸੀਗੀ। ਤੇ ਉਹ ਬਹੁਤ ਵੱਡਾ ਇੱਕ ਨਸ਼ਾ ਨਵਾਂ ਆਇਆ, P2P ਕਹਿੰਦੇ ਨਸ਼ਾ। ਉਹ ਪਹਿਲਾਂ ਮੈਕਸੀਕੋ ਤੋਂ ਆਉਂਦਾ ਹੁੰਦਾ ਸੀਗਾ, ਉਹ ਇਹ ਕੈਨੇਡਾ ਵਾਲੇ ਕਹਿੰਦੇ ਵੀ ਅਸੀਂ ਆਪ ਤਿਆਰ ਕਰ ਲੈਣਾ। ਉਹ ਲੈਬ ਫੜੀ ਆ, ਬਹੁਤ ਵੱਡੀ, $1 ਬਿਲੀਅਨ ਦੀ ਇਨਵੈਸਟਮੈਂਟ ਸੀਗੀ ਉਹਦੇ ਉੱਪਰ ਕੀਤੀ ਹੋਈ। ਕਹਿਣ ਦਾ ਮਤਲਬ ਇਹ ਆ ਵੀ ਇਹ ਨਸ਼ਿਆਂ ਦਾ ਜਿਹੜਾ ਜੀ ਆਲੇ ਦੁਆਲੇ ਵਾਲਾ ਆਪਣਾ ਤਾਣਾ ਬਾਣਾ ਹੈ, ਬਹੁਤ ਜ਼ਿਆਦਾ ਅਲਝਦਾ ਜਾ ਰਿਹਾ। ਤੇ ਬੱਚਿਆਂ ਨੂੰ ਬਚਾ ਕੇ ਰੱਖਣਾ ਨਸ਼ਿਆਂ ਤੋਂ ਅੱਜ ਕੱਲ੍ਹ ਬਹੁਤ ਵੱਡਾ ਚੈਲੰਜ ਹੋ ਚੁੱਕਿਆ। ਬੱਚਿਆਂ ਨੂੰ ਆਪਾਂ ਤਾਂ ਹੀ ਬਚਾ ਸਕਾਂਗੇ ਜੇ ਆਪਾਂ ਆਪ ਇਹ ਚੀਜ਼ਾਂ ਤੋਂ ਬਚੇ ਹੋਵਾਂਗੇ। ਕਿਉਂਕਿ ਤੁਹਾਨੂੰ ਪਤਾ ਹੀ ਹੈ, ਬੱਚੇ ਵੀ ਫਿਰ ਕੁਐਸਚਨ ਕਰ ਦਿੰਦੇ ਨੇ। ਜੇ ਹੁਣ ਪੇਰੈਂਟਸ ਦੇ ਵਿੱਚੋਂ ਵੀ ਕੋਈ ਬੰਦਾ ਡਰਿੰਕ ਕਰਦਾ ਤਾਂ ਵੀ ਬੱਚੇ ਕਹਿੰਦੇ ਵੀ ਤੁਸੀਂ ਆਪ ਤਾਂ ਡਰਿੰਕ ਕਰਦੇ ਹੋ। ਇਸ ਕਰਕੇ ਜੇ ਆਪਾਂ ਆਪ ਸਹੀ ਹੋਵਾਂਗੇ, ਆਪ ਨਸ਼ਿਆਂ ਤੋਂ ਬਚੇ ਹੋਵਾਂਗੇ, ਤਾਂ ਹੀ ਆਪਾਂ ਬੱਚਿਆਂ ਨੂੰ ਰੋਕ ਸਕਾਂਗੇ। ਇਸ ਕਰਕੇ ਇੱਦਾਂ ਦੀ ਕੋਈ ਵੀ ਦਿੱਕਤ ਹੋਵੇ ਨਸ਼ਿਆਂ ਦੇ ਵਿੱਚ, ਕਿਉਂਕਿ ਆਪਾਂ ਅੱਗੇ ਵੀ ਗੱਲਾਂ ਕਰਦੇ ਹੁੰਦੇ ਹਾਂ ਵੀ ਇਹ ਬ੍ਰੇਨ ਨਾਲ ਰਿਲੇਟਡ ਪ੍ਰੋਬਲਮ ਹੁੰਦੀ ਆ, ਦਿਮਾਗੀ ਇੱਕ ਰੋਗ ਹੈ ਇਹ। ਆਯੁਰਵੇਦ ਦੇ ਹਿਸਾਬ ਨਾਲ ਸਰੀਰ ਨੂੰ ਨਹੀਂ ਲੋੜ ਹੁੰਦੀ ਨਸ਼ੇ ਦੀ, ਮਨ ਨੂੰ, ਦਿਮਾਗ ਨੂੰ ਲੋੜ ਹੁੰਦੀ ਹੈ, ਕਿਉਂਕਿ ਉਹ ਹਾਰਮੋਨ ਚੇਂਜਸ ਹੋ ਜਾਂਦੇ ਹੁੰਦੇ ਨੇ। ਉਹ ਜਿਹੜਾ ਡੋਪਾਮਾਈਨ ਹਾਰਮੋਨ ਹੁੰਦਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਰੂਰ ਕਹਿ ਦਿੰਦੇ ਹਾਂ, ਉਹ ਚੀਜ਼ ਨਹੀਂ ਮਿਲਦੀ ਹੈਗੀ ਤੇ ਉਹਨੂੰ ਲੱਭਦੀ ਰਹਿੰਦਾ ਬੰਦਾ, ਤੇ ਉਹਦੇ ਵਿੱਚ ਚੱਕਰ ਦੇ ਵਿੱਚ ਬੰਦਾ ਨਸ਼ਾ ਕਰਦਾ ਰਹਿੰਦਾ ਬਾਰ-ਬਾਰ। ਤੇ ਨਾਲ ਸਾਈਡ ਇਫੈਕਟ ਵਗੈਰਾ ਸ਼ੁਰੂ ਹੋ ਜਾਂਦੇ ਨੇ, ਜਿਹੜੇ ਦੂਜਾ ਸਿੰਪਟਮ ਹੁੰਦੇ ਨੇ, ਜਿਵੇਂ ਲੱਤਾਂ ਟੁੱਟਣੀਆਂ, ਤੋੜ ਲੱਗਣੀ, ਲੂਜ਼ ਮੋਸ਼ਨ ਲੱਗ ਜਾਣੇ, ਅੱਖਾਂ ਚੋਂ ਪਾਣੀ ਵਗੀ ਜਾਣਾ। ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਬੰਦਾ ਨਸ਼ਾ ਬੰਦ ਕਰਦਾ। ਪਰ ਆਯੁਰਵੇਦ ਦੇ ਵਿੱਚ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ ਉਹ ਬ੍ਰੇਨ ਨਾਲ ਰਿਲੇਟਡ ਹੀ ਹੁੰਦਾ ਹੈ, ਕਿਉਂਕਿ ਬੰਦਾ ਫਿਰ ਮਨ ਕਰਨ ਨੂੰ ਹਟ ਜਾਂਦਾ, ਨਸ਼ਾ ਕਰਨ ਨੂੰ ਦਿਲ ਹੀ ਨਹੀਂ ਕਰਦਾ ਹੈਗਾ। ਸਭ ਤੋਂ ਵੱਡੀ ਖਾਸੀਅਤ ਇਹ ਆਯੁਰਵੈਦਿਕ ਟ੍ਰੀਟਮੈਂਟ ਦੀ। ਮੈਨੂੰ ਪਹਿਲੇ ਹਫ਼ਤੇ ਦੇ ਵਿੱਚ ਰਿਜ਼ਲਟ ਮਿਲਦੇ ਨੇ। ਪੇਸ਼ੈਂਟ ਪਹਿਲੇ ਹਫ਼ਤੇ 'ਚ ਦੱਸਦੇ ਨੇ ਵੀ ਹੁਣ ਸਾਡੀ ਕੰਡੀਸ਼ਨ ਸਟੇਬਲ ਆ, ਹੁਣ ਅਸੀਂ ਠੀਕ ਆ, ਕੰਮ ਕਰ ਸਕਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਤਕਰੀਬਨ 3 ਤੋਂ 4 ਮਹੀਨੇ ਦਾ ਟ੍ਰੀਟਮੈਂਟ ਹੁੰਦਾ, ਚਾਹੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ, ਸਮੋਕਿੰਗ ਹੋਵੇ, ਅਲਕੋਹਲ ਦਾ ਹੋਵੇ, ਹੈਰੋਨ, ਕੋਕੀਨ, ਮੈਥ, ਜਿੰਨੇ ਵੀ ਸਿੰਥੈਟਿਕ ਡਰੱਗ ਨੇ ਜਿਹਨੂੰ ਆਪਾਂ ਚਿੱਟਾ ਕਹਿ ਦਿੰਦੇ ਹਾਂ, ਜਾਂ ਅਫੀਮ ਵਗੈਰਾ ਦਾ ਨਸ਼ਾ ਹੋਵੇ, ਉਹ ਵੀ ਛੱਡਿਆ ਜਾ ਸਕਦਾ ਬੜਾ ਆਸਾਨੀ ਨਾਲ। ਤੇ ਕੋਈ ਇੱਦਾਂ ਦੀ ਦਿੱਕਤ ਨਹੀਂ ਆਉਂਦੀ ਹੈਗੀ। ਤੁਸੀਂ
ਜੇ ਏਦਾਂ ਦੀ ਕਿਸੇ ਦਿੱਕਤ ਦੇ ਵਿੱਚ ਫਸੇ ਹੋਏ ਹੋ ਤੁਸੀਂ ਜਾਂ ਤੁਹਾਡੇ ਕੋਈ ਜਾਣ ਪਛਾਣ ਦਾ ਛੱਡਣਾ ਚਾਹੁੰਦਾ ਜੀ। ਪੰਜਾਬ ਦੇ ਨਾਲ ਧੱਕਿਆਂ ਦੀ ਇੰਦਰਾ ਗਾਂਧੀ ਦੇ ਰਿਵਾਰਡ ਤੇ ਆਪਾਂ ਸੀਗੇ। ਉਹਨੇ ਦਰਬਾਰਾ ਸਿੰਘ ਨੂੰ ਕਿਹਾ ਕਿ ਆਈਦਰ ਸਾਈਨ ਔਰ ਜ਼ਾਈਨ। ਚਲੋ ਉਹਨੇ ਸਾਈਨ ਕਰਤੇ। ਉਸ ਤੋਂ ਬਾਅਦ ਪੰਜਾਬ ਨੇ ਚੈਲੰਜ ਕਰਨਾ ਸੀ ਉਸ ਰਿਵਾਰਡ ਨੂੰ, ਚੈਲੰਜ ਨਾ ਹੋ ਸਕਿਆ ਤੇ ਪੰਜਾਬ ਦੇ ਨਾਲ ਜਿਹੜੇ ਪਾਣੀਆਂ ਦੇ ਮਾਮਲੇ ਤੇ ਧੱਕੇ ਦੀ ਜਿਹੜੀ ਦਾਸਤਾਨ ਉਹ ਫਿਰ ਤੁਰਦੀ 2022 ਤੱਕ ਵੀ ਹਲੇ ਵੀ ਅਮੁੱਕ ਹੈ, ਮਿਟੀ ਨਹੀਂ ਹੈ, ਅਮਿਟ ਹੈ। ਤੇ ਜਦੋਂ ਵੀ ਸਿਆਸਤਦਾਨਾਂ ਦਾ ਜੀ ਕਰਦਾ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਵੋਟਾਂ ਲੈਣ ਨੂੰ, ਉਹ ਇਸ ਮਸਲੇ ਨੂੰ ਜਿਉਂਦਾ ਕਰਕੇ ਇਹਦੇ ਤੇ ਕੁਛ ਨਾ ਕੁਛ % ਵੋਟ ਹਾਸਲ ਕਰ ਲੈਂਦੇ, ਚਾਹੇ ਉਹ ਪੰਜਾਬ ਵਾਲਾ ਪਾਸਾ ਹੋਵੇ ਤੇ ਚਾਹੇ ਉਹ ਹਰਿਆਣੇ ਵਾਲਾ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਲੰਬੀ ਜੱਦੋਜਹਿਦ ਤੇ ਜੱਦੋਜਹਿਦ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਪੰਜਾਬ ਨੂੰ ਇੱਕ ਬਹੁਤ ਮਾੜੇ ਦੌਰ ਦੇ ਵਿੱਚੋਂ, ਕਾਲੇ ਦੌਰ ਦੇ ਵਿੱਚੋਂ ਗੁਜ਼ਰਨਾ ਜਿਹੜਾ ਉਹ ਪੈਂਦਾ। ਖੈਰ, ਪਰ ਬਾਅਦ ਦੇ ਵਿੱਚ ਜਾ ਕੇ ਜਦੋਂ 2002, 5, 7 ਦੇ ਵਿੱਚ ਸਰਕਾਰਾਂ ਥੋੜ੍ਹੀਆਂ ਜਿਹੀਆਂ ਸਟੇਬਲ ਹੋਈਆਂ, ਭਾਜਪਾ ਇੱਥੇ ਕੇਂਦਰੀ ਸੱਤਾ ਦੇ ਵਿੱਚ ਵੀ ਦਾਅਵੇਦਾਰ ਹੋ ਗਈ ਸੀ, ਬਹੁਤ ਵੱਡੀ ਪੱਧਰ ਦੇ ਉੱਤੇ ਉਹਨਾਂ ਨੂੰ ਹਮਾਇਤ ਮਿਲਣੀ ਸ਼ੁਰੂ ਹੋ ਗਈ ਸੀ। ਤਾਂ ਲੱਗਦਾ ਇਹ ਸੀਗਾ ਅਕਾਲੀ ਵੀ ਪ੍ਰਭਾਵ ਸਿਰਜ ਰਹੇ ਸੀ ਵੀ ਜਿਹੜੀ ਹੁਣ ਕੇਂਦਰੀ ਸੱਤਾ 2014 ਦੇ ਵਿੱਚ ਆਊਗੀ, ਕਿਉਂਕਿ 7 ਤੋਂ ਲੈ ਕੇ ਉਹ 12 ਤੱਕ ਪਹਿਲਾ ਟਰਮ ਤੇ ਦੂਜਾ 12 ਤੋਂ 17 ਤੱਕ। ਤੇ ਹੁਣ ਸਾਨੂੰ ਇੱਥੋਂ ਕੋਈ ਖਦੇੜ ਨਹੀਂ ਸਕਦਾ। ਅਸੀਂ ਹੁਣ ਇੱਥੇ ਸਦੀਵੀ ਹੋ ਚੁੱਕੇ ਹਾਂ। ਸਾਡਾ ਕੋਈ ਤੋੜ ਨਹੀਂ ਹੈ। ਕਾਂਗਰਸ ਵਾਲਿਆਂ ਨੂੰ ਕਾਂਗਰਸੀ ਪਾਟੋ ਧਾੜ ਨੇ ਤੇ ਕਾਂਗਰਸ ਨੂੰ ਅਸੀਂ ਕੁਝ ਗੋਲਦੇ ਨਹੀਂਗੇ। ਬਹੁਤੇ ਕਾਂਗਰਸੀ ਉਦੋਂ ਤੱਕ ਅਕਾਲੀ ਬਣ ਵੀ ਚੁੱਕੇ ਸੀਗੇ। 2014 ਤੋਂ ਬਾਅਦ ਇਹਨਾਂ ਨੇ, ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਉੱਥੇ ਮੰਤਰੀ ਬਣ ਗਏ ਕੇਂਦਰ ਦੇ ਵਿੱਚ, ਤੇ ਇਹਨਾਂ ਨੇ ਆਖਿਆ ਵੀ ਹੁਣ ਅਸੀਂ ਪੰਜਾਬ ਦੇ ਵਿੱਚ ਆਪਣੇ ਤੌਰ ਤਰੀਕੇ ਦੇ ਨਾਲ ਸ਼ਾਸਨ ਕਰਾਂਗੇ। ਤੇ ਇਹਨਾਂ ਨੇ ਕੀਤਾ ਵੀ। ਟਰਾਂਸਪੋਰਟ ਮਾਫੀਏ ਦੇ ਦੋਸ਼, ਡਰੱਗ ਤਸਕਰੀ ਦੇ ਦੋਸ਼, ਹੋਰ ਲੈਂਡ ਮਾਫੀਏ ਦੇ ਦੋਸ਼, ਜਾਂ ਆਪਣਾ ਪਸਾਰਾ ਜਿਵੇਂ ਸੁਖਬੀਰ ਬਾਦਲ ਕਹਿੰਦਾ ਵੀ ਇੱਕ ਇੰਟਰਵਿਊ ਦੇ ਵਿੱਚ ਕਿ ਮੇਰੇ ਹੋਟਲ ਵੀ ਨੇ, ਮੇਰੇ ਢਾਬੇ ਵੀ ਨੇ ਤੇ ਮੇਰਾ ਸਾਰਾ ਕੁਛ ਹੈ। ਹਾਲਾਂਕਿ ਸਿਆਸਤਦਾਨ ਨੂੰ ਇਹ ਉਹ ਤਨਜ਼ੀਮ ਹੈ, ਉਸ ਤਨਜ਼ੀਮ ਨੂੰ ਚਲਾਉਣ ਵਾਲੇ ਲੋਕ ਨੇ ਜਿਹਦੀ ਸਿਆਸੀ ਜਮਾਤ ਦੇ ਇਤਿਹਾਸ ਦੇ ਵਿੱਚ ਇਹ ਗੱਲ ਹੁੰਦੀ ਸੀਗੀ ਕਿ ਜਥੇਦਾਰ ਦੇ 2 ਗੀਝੇ ਹੁੰਦੇ ਸੀਗੇ, ਇੱਕ ਪਰਿਵਾਰ ਵਾਲਾ ਤੇ ਇੱਕ ਪੰਥ ਵਾਲਾ ਜਾਂ ਕੌਮ ਦੇ ਉੱਤੇ ਖਰਚ ਕਰਨ ਵਾਲਾ। ਉਹ ਕਦੇ ਕੌਮ ਵਾਲੇ ਪਾਸਿਓਂ ਉਹਨਾਂ ਨੇ ਕਦੇ ਦੂਜੇ ਪਾਸੇ ਗੀਝੇ ਦੇ ਵਿੱਚ 4 ਰੁਪਈਏ ਵੀ ਨਹੀਂ ਸੀ ਪਾਏ। ਹਾਂ, ਪਰਿਵਾਰ ਵਾਲੇ ਗੀਝੇ ਦੇ ਵਿੱਚੋਂ ਇੱਧਰ ਪੈ ਜਾਂਦੇ ਸੀ ਤਾਂ ਕੋਈ ਗੱਲ ਨਹੀਂ ਸੀ, ਪਰ ਉਸ ਕੌਮ ਦੇ ਜਾਂ ਉਸ ਜਮਾਤ ਦੇ ਜਿਹੜੇ ਆਗੂ ਸੀ, ਗਾਂਹ ਵਾਲੇ ਵਾਰਸ, ਉਹ ਕਹਿੰਦੇ ਕਿ ਸਾਡੇ ਢਾਬੇ ਵੀ, ਅਸੀਂ ਬੱਸਾਂ ਵੀ ਚਲਾਵਾਂਗੇ, ਅਸੀਂ ਸਾਰਾ ਕੁਛ ਕਰਾਂਗੇ। ਨਤੀਜੇ ਤੁਸੀਂ ਦੇਖ ਸਕਦੇ ਹੋ। ਉਦੋਂ ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ 2015-16 ਦੇ ਵਿੱਚ ਅਸੀਂ ਇਹ ਗੱਲਾਂ ਕਰਦੇ ਸੀ, ਚਾਹੇ ਉਹ ਪੰਜਾਬੀ ਮਾਂ ਬੋਲੀ ਨੂੰ ਹਾਈਵੇਜ਼ ਦੇ ਉੱਤੋਂ ਹਟਾਉਣ ਦਾ ਮਾਮਲਾ ਚੁੱਕਦੇ ਸੀ ਜਾਂ ਹੋਰ ਕਿਸੇ ਮਾਮਲੇ ਦੇ ਉੱਤੇ ਵਿਸਲ ਬਲੋਰਿੰਗ ਕਰਦੇ ਸੀ, ਤਾਂ ਉਹ ਕਹਿੰਦੇ ਸੀਗੇ ਕਿ 2 ਹੀ ਚੀਜ਼ਾਂ ਦੇ ਨਾਲ, ਜਾਂ ਤਾਂ ਡੰਡੇ ਨਾਲ ਡਰਾਉਂਦੇ ਸੀ ਕੇਸ ਪਾ ਕੇ, ਤੇ ਜਾਂ ਫਿਰ ਉਹਨਾਂ ਕੋਲੇ ਇੱਕ ਸੌਖਾ ਜਿਹਾ ਤਰੀਕਾ ਸੀਗਾ ਵੀ ਇਹ ਤਾਂ ਪੰਜਾਬ ਦੇ ਨਿੰਦਕ ਨੇ। ਅਸੀਂ ਕਿਹੜੇ ਪਾਸੇ ਜਾਈਏ ਜਦੋਂ ਹਰਿਆਣੇ ਦੀ ਵਿਧਾਨ ਸਭਾ ਬਾਬਤ ਆਪਾਂ ਪਿਛਲੇ 2-3 ਸਾਲਾਂ ਤੋਂ ਰੌਲਾ ਪਾ ਰਹੇ ਹਾਂ ਕਿ ਹਰਿਆਣੇ ਦਾ ਇਹ ਹੱਕ ਹੀ ਨਹੀਂ ਬਣਦਾ। ਪੰਜਾਬੀ ਰੇਡੀ USA ਦੇ ਉੱਤੇ ਤੁਹਾਨੂੰ ਲਗਾਤਾਰ ਰਿਪੋਰਟਾਂ ਦੇ ਵਿੱਚ ਇਹ ਗੱਲ ਦੱਸੀ ਕਿ ਕਿਵੇਂ ਹਰਿਆਣੇ ਦਾ ਜਿਹੜਾ ਦਾਅਵਾ ਉਹ ਵੱਡਾ ਹੁੰਦਾ ਗਿਆ, ਕਿ ਕਿਵੇਂ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ 60-40 ਦੀ ਰੇਸ਼ੋ ਸੀਗੀ, ਚੰਡੀਗੜ੍ਹ ਦੇ ਵਿੱਚ ਸਿਖਰ ਲਾਉਦਾ SSP ਦਾ ਹੁੰਦਾ ਸੀਗਾ ਤੇ ਉਹ SSP ਪੰਜਾਬ ਤੋਂ ਜਾਂਦਾ ਸੀ, ਪੰਜਾਬ ਕਾਡਰ ਤੋਂ। ਉਹ ਸਾਡੀਆਂ ਹੀ ਸਰਕਾਰਾਂ ਨੇ ਤੇ ਸਾਡੇ ਹੀ ਆਗੂਆਂ ਨੇ ਉਹਨੂੰ ਭੇਜਣਾ ਬੰਦ ਕਰ ਦਿੱਤਾ ਤੇ ਸਿੱਟੇ ਵਜੋਂ ਚੰਡੀਗੜ੍ਹ, ਜਿੱਥੇ ਪੰਜਾਬ ਦੀ 60% ਜਿਹੜੀ ਅਫਸਰਸ਼ਾਹੀ ਹੁੰਦੀ ਸੀ, 60% ਦਫ਼ਤਰ ਜਿਹੜੇ ਸਾਡੇ ਪੰਜਾਬ ਦੇ ਅਧੀਨ ਹੁੰਦੇ ਸੀਗੇ, ਉਹਨਾਂ ਮਾਮਲਿਆਂ ਦੇ ਵਿੱਚ ਸਾਡੀ ਉੱਥੇ ਦਾਅਵੇਦਾਰੀ ਘਟਦੀ ਗਈ। ਉਹਦੇ ਵਿੱਚ ਸਾਡੇ ਸਿਆਸਤਦਾਨਾਂ ਦਾ ਪੂਰੀ ਮਿਲੀ ਭੁਗਤ ਸੀ ਤੇ ਸਿੱਟੇ ਵਜੋਂ ਜਿਹੜੀ ਚੰਡੀਗੜ੍ਹ ਆ ਉਹ ਇੱਕ UT ਦੇ ਵਿੱਚ ਤਬਦੀਲ ਹੋ ਗਿਆ। UT ਦੇ ਵਿੱਚ ਤਬਦੀਲ ਹੋਣ ਕਰਕੇ ਅੱਜ ਚੰਡੀਗੜ੍ਹ ਦਾ ਵੱਖਰਾ ਪ੍ਰਸ਼ਾਸਕ ਹੈ, ਉਹ ਪੰਜਾਬ ਦਾ ਰਾਜਪਾਲ ਹੈ, ਉੱਥੋਂ ਦਾ ਵੱਖਰਾ DC ਹੈ। ਉਸ ਤੋਂ ਬਾਅਦ ਉਹਨਾਂ ਨੇ ਹੋਰ ਪੁਲਿਸ ਅਹੁਦੇ ਜਿਹੜੇ ਆ ਉਹ ਅਖਤਿਆਰ ਕਰ ਲਏ ਤੇ ਅੱਜ ਉਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਹੈ। ਚੰਡੀਗੜ੍ਹ ਨੂੰ ਪੰਜਾਬ 700 ਕਰੋੜ ਰੁਪਏ ਦੀ ਆਮਦਨੀ ਦਿੰਦਾ, ਵੱਖ-ਵੱਖ ਸਕੀਮਾਂ ਦਾ ਜਿਹੜਾ ਉੱਥੋਂ ਕੋਈ ਪੈਂਫਲੇਟ ਛਪਦਾ ਜਾਂ ਕੋਈ ਹੋਰ ਪੰਜਾਬ ਸਰਕਾਰ ਉੱਥੋਂ ਕੋਈ ਕੰਮ ਕਰਾਉਂਦੀ ਹੈ। 700 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਨੂੰ ਚੰਡੀਗੜ੍ਹ ਦੇ ਵਿੱਚੋਂ ਹੋਰ ਰੈਵਨਿਊ ਜਾਂਦਾ। ਇਸ ਤੋਂ ਵੀ ਇਲਾਵਾ
ਸਾਡਾ ਦਾਅਵਾ ਰਾਜਧਾਨੀ ਦਾ ਲਗਾਤਾਰ ਕਮਜ਼ੋਰ ਹੁੰਦਾ ਗਿਆ ਤੇ ਸਾਡੇ ਜਿਹੜੇ ਸਿਆਸਤਦਾਨ ਨੇ, ਅੱਜ ਭਾਵੇਂ ਜਾਖੜ ਸਾਹਿਬ ਨੇ, ਹਰਜੀਤ ਗਰੇਵਾਲ ਜਿਹੜੇ ਅੱਜ ਤੱਕ ਕਦੇ ਬੋਲੇ ਨਹੀਂ, ਉਹ ਵੀ ਕਹਿੰਦੇ ਹਰਿਆਣੇ ਨੂੰ ਵਿਧਾਨ ਸਭਾ ਦੇਣ ਦੀ ਥਾਂ ਗਲਤ ਹੈ। ਜੇਕਰ ਗਲਤ ਹੈ ਤਾਂ ਤੁਸੀਂ ਦਿਓ ਅਸਤੀਫੇ ਭਾਜਪਾ ਤੋਂ, ਬੈਠੇ ਕਰਦੇ ਕੀ ਹੈ, ਕਿਹਨੂੰ ਉਡੀਕਦੇ ਆ, ਤੇ ਆਓ ਕਰੋ ਸੰਘਰਸ਼ ਸੜਕਾਂ ਦੇ ਉੱਤੇ ਆ ਕੇ। ਤੇ ਇਹਦੇ ਨਾਲ ਅੱਜ ਜੋ ਵਰਤਾਰੇ ਵਾਪਰ ਰਹੇ ਨੇ, 5 ਮਾਮਲੇ ਅਜਿਹੇ ਨੇ ਜਿਨ੍ਹਾਂ ਤੋਂ ਕੇਂਦਰ ਦੀ ਪੰਜਾਬ ਦੇ ਨਾਲ ਧੱਕੇਸ਼ਾਹੀ ਬਿਲਕੁਲ ਪ੍ਰਤੱਖ ਹੁੰਦੀ ਹੈ, ਪ੍ਰਤੀਤ ਹੁੰਦੀ ਹੈ, ਔਰ ਪ੍ਰਤੱਖ ਨੂੰ ਕਦੇ ਪ੍ਰਮਾਣਦਾਰ ਲੋੜ ਨਹੀਂ ਹੁੰਦੀ। ਪਹਿਲੀ ਗੱਲ, ਫਸਲਾਂ ਦੀ ਪ੍ਰੋਕਿਉਰਮੈਂਟ। ਠੀਕ ਹੈ, ਉਹਦੇ ਵਿੱਚ ਪੰਜਾਬ ਸਰਕਾਰ ਨੇ ਚੁਕਵਾਉਣਾ ਸੀ ਮਾਲ, ਪਰ ਚੱਕਣਾ ਕਿਹਨੇ ਸੀ? ਚੱਕਣਾ ਤਾਂ ਕੇਂਦਰ ਨੇ ਸੀਗਾ ਨਾ। ਤੇ ਜੇਕਰ ਰਵਨੀਤ ਬਿੱਟੂ ਵਰਗੇ ਕਹਿ ਰਹੇ ਨੇ, ਕਹਿੰਦੇ ਜੀ ਅਸੀਂ ਤਾਂ ਇੱਥੇ ਰੇਲ ਗੱਡੀਆਂ ਚੱਕ ਰਹੀਆਂ ਨੇ, ਜਿਹੜਾ ਕੰਮ ਤੁਸੀਂ ਮਾਰਚ 'ਚ ਕਰਨਾ ਸੀ, ਅਪ੍ਰੈਲ 'ਚ ਕਰਨਾ ਸੀ, ਉਹ ਕੰਮ ਤੁਸੀਂ ਅਕਤੂਬਰ 'ਚ ਆ ਕੇ ਕਰ ਰਹੇ ਹੋ ਤੇ ਸਫਾਈ ਪੇਸ਼ ਕਰ ਰਹੇ ਹੋ ਕਿ ਜੀ ਅਸੀਂ ਤਾਂ ਕਰ ਰਹੇ ਹਾਂ। ਉਹ ਕਿਵੇਂ ਰਲੂਗਾ ਨਾਲ? ਕਿਵੇਂ ਸ਼ੈਲਰਾਂ 'ਚ ਥਾਂ ਬਣੂਗੀ, ਕਿਵੇਂ ਮੰਡੀਆਂ 'ਚ ਥਾਂ ਬਣੂਗੀ ਜਦੋਂ ਚੱਕੇ ਨਹੀਂ ਜਾਣਾ ਝੋਨਾ ਤਾਂ? ਤੇ ਦੂਜੀ ਗੱਲ, ਦੂਜੇ ਸਟੇਟਾਂ ਦੇ ਵਿੱਚ, ਚਾਹੇ ਉਹ ਮੱਧ ਪ੍ਰਦੇਸ਼ ਹੈ ਚਾਹੇ ਉਹ ਤੇਲੰਗਾਨਾ ਹੈ, ਉੱਥੇ ਝੋਨਾ MSP ਤੇ ਖਰੀਦਿਆ ਜਾ ਰਿਹਾ। ਸਾਡੇ ਕਿਸਾਨ ਨੂੰ ਮਜਬੂਰ ਕੀਤਾ ਜਾ ਰਿਹਾ ਕਿ 20-25 ਦਿਨ ਮੰਡੀ ਚਲਾ ਤੇ ਉਸ ਤੋਂ ਬਾਅਦ ਨਾਲੇ ਤਾਂ ਫਸਲ ਦੀ ਕੁਆਲਿਟੀ ਖਰਾਬ, ਨਾਲੇ ਤੂੰ ਖੱਜਲ ਹੋਏਗਾ, ਨਾਲੇ ਤੇਰੀ ਅਗਲੀ ਜਿਹੜੀ ਕਣਕ ਦੀ ਬਿਜਾਈ ਆ ਉਹ ਪਛੜੂਗੀ, ਤੂੰ ਕੋਈ ਆਲੂ ਨਹੀਂ ਬੀਜ ਸਕਦਾ, ਕੁਛ ਨਹੀਂ ਕਰ ਸਕਦਾ, ਘਰੇ ਕੋਈ ਹੋਰ ਕੰਮ ਕਰ ਉਹ ਵੀ ਨਹੀਂ ਕਰ ਸਕਦਾ। ਤੇ ਝੋਨਾ ਵੇਚਣਾ ਜੇ 1900 ਨੂੰ ਵੇਚਣਾ, 2000 ਨੂੰ ਵੇਚਣਾ ਤਾਂ ਵੇਚ ਕੇ ਜਾਂ ਪਰਾਂ ਹੋ ਵਿਹਲਾ ਹੋ। ਇਹ ਹੋਈ ਹੈ ਕਿਸਾਨਾਂ ਦੇ ਨਾਲ। ਔਰ ਜੇਕਰ 2000 ਨੂੰ ਝੋਨਾ ਕੋਈ ਕਿਸਾਨ ਵੇਚ ਕੇ ਗਿਆ ਤੇ ਉਹਨੂੰ ਪ੍ਰਤੀ ਏਕੜ 7-8 ਹਜ਼ਾਰ ਦਾ ਘਾਟਾ ਹੈ। ਜੇ ਉਹ 2300 ਨੂੰ ਵੇਚਦੀ ਸੀ ਉਹਦੀ ਫਸਲ, 300 ਰੁਪਈਆ ਉਹਨੂੰ ਪ੍ਰਤੀ ਕੁਆਂਟਲ ਘਾਟਾ ਪਿਆ, ਜਾਂ 200 ਹੀ ਰੱਖ ਲਓ, ਚਲੋ ਮੋਟਾ ਜਿਹਾ ਅੰਦਾਜ਼ਾ। ਤੇ ਜਿਹਦੇ ਕਿਤੇ 1 ਕਿੱਲੇ ਦੇ ਵਿੱਚੋਂ 30 ਕੁਆਂਟਲ ਝੋਨਾ ਹੋਇਆ ਤੇ ਉਹਨੂੰ 9000 ਰੁਪਏ ਦਾ ਘਾਟਾ ਜਾਂ 6000 ਰੁਪਏ ਦਾ ਘਾਟਾ, ਜੇਕਰ 200 ਪ੍ਰਤੀ ਕੁਆਂਟਲ ਦਾ ਘਾਟਾ। ਤੇ ਜਿਹਦੇ 5-6 ਕਿੱਲੇ ਨੇ, 5-6 ਏਕੜ ਦਾ ਜਿਹੜਾ ਛੋਟਾ ਜ਼ਿਮੀਂਦਾਰ ਹੈ, ਤੇ ਉਹਨੂੰ ਜੇ 1 ਏਕੜ ਪਿੱਛੇ, 1 ਕਿੱਲੇ ਪਿੱਛੇ ਉਹਨੂੰ 5000 ਦਾ 6000 ਦਾ ਘਾਟਾ, ਤੇ ਉਹਨੂੰ 30-35 ਹਜ਼ਾਰ ਰੁਪਏ ਦਾ ਘਾਟਾ। 30-35 ਹਜ਼ਾਰ ਰੁਪਏ ਦੇ ਨਾਲ ਉਹਦੀ ਫਸਲ ਦਾ, ਜਿਹੜੀ ਉਹਨੇ ਕਣਕ ਦੀ ਬਿਜਾਈ ਕਰਨੀ, ਉਹਦੀ ਖਾਦ ਵੀ ਆ ਜਾਣੀ ਸੀ ਤੇ ਉਹਦਾ ਬੀਜ ਵੀ ਆ ਜਾਣਾ ਸੀ। 35,000 ਦਾ ਘਾਟਾ ਉਹਨੂੰ 50-60 ਹਜ਼ਾਰ ਦੇ ਘਾਟੇ ਵਰਗਾ, ਕਿਉਂਕਿ ਇੱਕ ਤਾਂ ਪੈਸਾ ਘਟ ਗਿਆ, ਦੂਜਾ ਉਹਨੂੰ ਉਹ ਬੰਦੋਬਸਤ ਕੋਈ ਕਰਨਾ ਹੀ ਪੈਣਾ। ਖੈਰ, ਇਹ ਕਿਸਾਨੀ ਦੀ ਗੱਲ ਹੈ। ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸੈਨੇਟ ਦਾ ਮਾਮਲਾ, ਜਿਹੜੇ VC ਨੂੰ ਮਿਲਣਾ ਚਾਹੁੰਦੇ ਸੀ ਨੌਜਵਾਨ, ਉਹਨਾਂ ਤੇ ਲਾਠੀਚਾਰਜ ਕੀਤਾ ਗਿਆ। ਤੀਜੇ ਪਾਸੇ ਪੰਜਾਬ ਦੇ ਵਿੱਚ ਧੱਕੇ ਦੇ ਨਾਲ, ਕਿਉਂਕਿ ਚੰਡੀਗੜ੍ਹ ਪੰਜਾਬ ਦਾ ਸੀ, ਕਦੇ ਉਹਨੂੰ ਜੁਦਾ ਕਰਕੇ ਦੇਖਿਆ ਨਹੀਂਗਾ, ਹਰਿਆਣੇ ਦੀ ਵਿਧਾਨ ਸਭਾ ਦੇ ਲਈ ਜ਼ਮੀਨ ਦਿੱਤੀ ਜਾ ਰਹੀ ਹੈ। ਤੇ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ, ਪੰਜਾਬ ਨੂੰ ਨਹੀਂ ਕਿਹਾ, ਕਹਿੰਦੇ ਤੁਸੀਂ ਪੰਚਕੂਲੇ ਲੈ ਲਓ ਜਾ ਕੇ, ਤੇ ਪੰਚਕੂਲੇ ਤੁਸੀਂ ਬਣਾ ਲਓ ਵਿਧਾਨ ਸਭਾ, ਤੁਹਾਨੂੰ ਬਣਾਉਣ 'ਚ ਕੀ ਹਰਜ਼ ਆ, ਪਰ ਇਹ ਚੰਡੀਗੜ੍ਹ ਦੇ ਵਿੱਚ ਬਣਾਉਣੀ ਆ। ਕੇਂਦਰ ਸਰਕਾਰ ਨੇ ਧੱਕੇ ਦੇ ਨਾਲ, ਜਿਹੜੀ ਕਲੀਨਿਕਾਂ ਵਾਲੀ ਪੰਜਾਬ ਸਰਕਾਰ ਬਾਰੇ ਆਪਾਂ ਖਬਰ ਸਾਂਝੀ ਕੀਤੀ ਸੀ, ਉਹ ਕਹਿੰਦੇ ਆਪਦੇ ਫੱਟੇ ਲਾਓ, ਸਾਡੇ ਫੱਟੇ ਲਾਓ, ਪੈਸੇ ਲੈ ਜਾਓ। ਮਤਲਬ ਨਾ ਸਿਰਫ ਇਹ ਇਕੱਲੀ ਗੁੰਡਾਗਰਦੀ ਹੈ, ਬਲਕਿ ਇਹ ਇੱਕ ਸੰਘੀ ਢਾਂਚੇ ਦੇ ਵੀ ਉਲਟਾ। ਠੀਕ ਹੈ, ਕੋਈ ਸਰਕਾਰ ਚਲਾ ਰਿਹਾ ਬੰਦਾ, ਉਹਨੇ ਆਪਣੀ ਫੋਟੋ ਲਾ ਲਈ, ਇਹਦੇ ਨਾਲ ਕੀ? ਤੁਸੀਂ ਤਾਂ ਧੌਂਸ ਦੇ ਨਾਲ, ਧੱਕੇ ਦੇ ਨਾਲ ਕਹਿੰਦੇ ਹੋ ਕਿ ਸਾਡੀਆਂ ਫੋਟੋਆਂ ਲਾਓ, ਕੀ ਬਣ ਜਾਓਗੇ? 5 ਸਾਲਾਂ ਬਾਅਦ ਪਤਾ ਨਹੀਂ ਤੁਸੀਂ ਆਉਣਾ ਕਿ ਨਹੀਂ ਆਉਣਾ। ਐਕਤੀ ਤੁਸੀਂ ਕਹਿੰਦੇ ਸੀ ਅਬਕੀ ਬਾਰ 400 ਕੇ ਪਾਰ, ਤੁਸੀਂ 241 ਤੇ ਮਸਾਂ ਉਪੜਿਆ ਤੁਸੀਂ। ਅਗਲੀ ਵਾਰੀ ਪਤਾ ਨਹੀਂ ਕਿਹਦੀ ਹੋਣੀ ਆ, ਫਿਰ ਕਿਹਨੂੰ ਕਹੋਗੇ ਕਿ ਫੱਟੇ ਲਾਓ? ਔਰ ਉਸ ਤੋਂ ਵੀ ਅੱਗੇ ਕਿਸਾਨ ਜਵਾਨ ਤੇ ਚੰਡੀਗੜ੍ਹ ਦੇ ਵਿੱਚ ਜ਼ਮੀਨ, ਤੇ ਆ ਜਿਹੜੀ ਹਰਿਆਣੇ ਦੀ ਵਿਧਾਨ ਸਭਾ ਵਾਲੀ ਆਪਾਂ ਗੱਲ ਕਰ ਚੁੱਕੇ ਹਾਂ। ਇਸ ਤੋਂ ਵੀ ਅੱਗੇ ਪੰਜਾਬ ਦੇ ਵਿੱਚ ਜਿਹੜੇ ਇੱਕ ਦਿਨ ਆਪਾਂ ਗੱਲ ਕੀਤੀ ਸੀ ਪ੍ਰਵਾਸੀ ਵਿਰੋਧੀ ਨੈਰੇਟਿਵ, ਕਿਉਂਕਿ ਪ੍ਰਵਾਸੀ ਬੈਕਬੋਨ ਨੇ ਇਕਨੋਮਿਕਲੀ ਪੰਜਾਬ ਦੀ, ਤੇ ਹੋਰ ਜਿਹੜੇ ਐਂਟੀ ਸਿੱਖ ਨੈਰੇਟਿਵ ਦੇ ਬਾਰੇ ਆਪਾਂ ਤੁਹਾਨੂੰ ਲੱਗੇ ਦਿਨੀ ਗੱਲ ਦੱਸੀ ਸੀ। ਔਰ ਪੰਜਾਬ ਦਾ ਕੋਈ ਵੀ ਮੀਡੀਆ ਅਦਾਰਾ ਇਹਨਾਂ ਮਾਮਲਿਆਂ ਨੂੰ ਐਡਰੈਸ ਨਹੀਂ ਕਰ ਰਿਹਾ। ਚੁਣਿੰਦਾ ਖਬਰਾਂ ਲਾਉਣਗੇ ਉਹ, ਕਿਵੇਂ? ਚੰਡੀਗੜ੍ਹ ਯੂਨੀਵਰਸਿਟੀ 'ਚ ਹੋਇਆ ਲਾਠੀਚਾਰਜ, ਇੰਨੇ ਵਿਦਿਆਰਥੀ ਹੋਏ ਜ਼ਖਮੀ, 2 ਲਾਈਨਾਂ ਦੀ ਖਬਰ ਆ ਉਹਦੀ। ਕਿਸੇ ਮਾਤੜ ਬੰਦੇ ਨੂੰ ਇਹ ਕਹਿਣਾ ਬੜਾ ਸੌਖਾ ਉਹਦੇ ਮਗਜ਼ ਦੇ ਵਿੱਚ ਪਾਉਣਾ ਕਿ ਭਾਈ ਵਿਦਿਆਰਥੀਆਂ ਦਾ ਕੰਮ ਹੁੰਦਾ ਪੜ੍ਹਨਾ, ਉਹਨਾਂ ਦਾ ਕੰਮ ਪ੍ਰੋਟੈਸਟ ਕਰਨਾ ਨਹੀਂ ਹੁੰਦਾ। ਤੇ ਅੱਧ ਦੇ ਕਰੀਬ ਵਿਦਿਆਰਥੀ ਜਿਹੜੇ ਇੱਕ ਸ਼ਹਿਰੀ ਵਰਗ ਚੋਂ ਜਾਂ ਪੇਂਡੂ ਡਰੂ ਵਰਗ ਚ ਆਉਂਦੇ ਨੇ, ਉਹਨਾਂ ਦੇ ਮਾਪੇ ਕਹਿੰਦੇ ਕੋਈ ਲੋੜ ਨਹੀਂ ਤੁਹਾਨੂੰ ਧਰਨੇ ਤੇ ਜਾਣ ਦੀ, ਤੁਸੀਂ ਕੀ ਲੈਣਾ ਧਰਨੇ ਤੇ ਜਾ ਕੇ, ਕਿਉਂ ਧਰਨੇ ਲਾਉਣੇ ਆ? ਜਦ ਕਿ ਅਸਲ ਮੰਗ ਦਾ ਪਤਾ ਹੀ ਨਹੀਂਗਾ। ਅਸਲ ਮੰਗ ਮੀਡੀਆ ਦੱਸ ਹੀ ਨਹੀਂ ਰਿਹਾ ਕਿ ਉਹ ਜੱਦੋ-ਜਹਿਦ ਕਰ ਰਹੇ ਨੇ ਵਿਦਿਆਰਥੀ, ਉਹ ਇਕੱਲਾ ਧਰਨਾ ਨਹੀਂ ਦੇ ਰਹੇ, ਉਹ ਯੂਨੀਵਰਸਿਟੀ ਦੀ ਸਰਕਾਰ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ। ਯੂਨੀਵਰਸਿਟੀ ਦਾ ਆਪਣਾ ਇੱਕ ਤਰੀਕਾ, ਆਪਣੀ ਇੱਕ ਸਰਕਾਰ ਆ। ਆਪਾਂ ਦੱਸਿਆ ਸੀ ਪਹਿਲਾਂ ਵੀ, ਵੰਡ ਤੋਂ ਬਾਅਦ ਵੀ ਇਹਦਾ ਉਹ ਰੁਤਬਾ, ਇਹਦੀ ਉਹ ਸਰਕਾਰ ਅੰਦਰੂਨੀ ਉਹ ਕਾਇਮ ਹੈ, ਉਹੀ ਫੈਸਲੇ ਕਰਦੇ ਯੂਨੀਵਰਸਿਟੀ ਦੇ ਬਾਰੇ। ਤੇ ਆਪਾਂ ਇੱਕ ਵਾਰੀ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਜਿਹੜੀ ਪੰਜਾਬ ਦਾ ਜਿਹੜਾ ਰਾਜਪਾਲ ਹੈ,
ਪੰਜਾਬ ਦਾ ਮੁੱਖ ਮੰਤਰੀ ਤੇ ਹਰਿਆਣੇ ਦਾ ਮੁੱਖ ਮੰਤਰੀ ਦੋਨੇ ਬੈਠ ਜਾਂਦੇ ਨੇ। ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਰეკਮੈਂਡ ਕਰ ਰਿਹਾ ਕਿ ਤੁਸੀਂ ਇਹਨਾਂ ਨੂੰ ਕਾਲਜਾਂ ਦੀ ਜਿਹੜੀ ਆ ਮਾਨਤਾ ਉਹ ਦੇ ਕਿਉਂ ਨਹੀਂ ਦਿੰਦੇ, ਜਦ ਕਿ ਹਰਿਆਣਾ ਆਪ ਛੱਡ ਕੇ ਗਿਆ ਪਹਿਲਾਂ। ਮਤਲਬ ਇੱਥੋਂ ਤੱਕ ਵੀ ਉਹ ਆ ਚੁੱਕੇ ਨੇ। ਕਈ ਮਾਮਲਿਆਂ ਤੇ ਤੁਹਾਨੂੰ ਗੌਰ ਰੱਖਣੀ ਪੈਂਦੀ ਕਿ ਸਰਕਾਰਾਂ ਕਰ ਕੀ ਰਹੀਆਂ ਨੇ। ਹੋ ਸਕਦਾ ਹੈ ਐਜ਼ ਐਨ ਜਰਨਲਿਸਟ, ਇੱਕ ਪੱਤਰਕਾਰ ਦੇ ਤੌਰ ਤੇ ਤੁਹਾਡੇ ਹੱਥੋਂ ਕਈ ਖਬਰਾਂ ਨਿਕਲ ਵੀ ਜਾਂਦੀਆਂ, ਬੰਦਾ ਕੋਈ ਗੂਗਲ ਨਹੀਂ ਹੁੰਦਾ, ਪਰ ਕੁਝ ਖਾਸ ਮਾਮਲਿਆਂ ਦੇ ਉੱਤੇ ਤੁਹਾਨੂੰ ਨਜ਼ਰ ਬਣਾ ਕੇ ਰੱਖਣੀ ਪੈਂਦੀ ਹੈ ਤੇ ਰੱਖਣੀ ਚਾਹੀਦੀ ਹੈ। ਉਹ ਮਾਮਲੇ ਕਿਹੜੇ ਨੇ? ਪਹਿਲਾ ਮਾਮਲਾ ਕਿ ਸਾਡੇ ਖਿੱਤੇ ਦੇ ਨਾਲ ਜਿਹੜੀ ਕੇਂਦਰ ਹੈ ਜਾਂ ਜਿਹੜੀ ਦਿੱਲੀ ਆ ਉਹ ਕਰ ਕੀ ਰਹੀ ਹੈ। ਦੂਜਾ ਮਾਮਲਾ ਕਿ ਉਹਨਾਂ ਦਾ ਪ੍ਰੋਪੇਗੰਡਾ ਕਿਵੇਂ ਚੱਲਦਾ, ਉਹਨਾਂ ਦੀ ਮਸ਼ੀਨਰੀ ਕਿਵੇਂ ਕੰਮ ਕਰ ਰਹੀ ਹੈ। ਤੀਜਾ ਮਾਮਲਾ ਕਿ ਇੱਕ ਸੰਘੀ ਢਾਂਚੇ ਦੇ ਤੌਰ ਤੇ ਸਾਡੇ ਹੱਕ ਹਕੂਕ ਨੇ ਉਹ ਕਿੱਥੇ ਖੜੇ ਨੇ। ਕਿਉਂਕਿ ਜਦੋਂ ਤੁਸੀਂ ਟੇਬਲ ਤੇ ਗੱਲ ਕਰੋਗੇ, ਜਦੋਂ ਤੁਸੀਂ ਟੇਬਲ ਟਾਕ ਕਰੋਗੇ, ਕਿਸੇ ਦੇ ਨਾਲ ਗੱਲ ਕਰੋਗੇ, ਤਾਂ ਤੁਹਾਨੂੰ ਹਵਾਲਾ ਦੇਣਾ ਪੈਂਦਾ ਨਾ ਕਿ ਆਹ ਗੱਲ ਸੀ ਤੇ ਤੁਸੀਂ ਦੱਸੋ ਇਸ ਮਾਮਲੇ 'ਚ ਤੁਹਾਡਾ ਕੀ ਰੋਕ ਹੈ। ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਰਾਜਾਂ ਦਾ ਮਾਮਲਾ, ਉਹ ਕੇਂਦਰ ਦਾ ਮਾਮਲਾ ਨਹੀਂ ਹੈ, ਪਰ ਉਹ ਧੱਕੇ ਨਾਲ ਲੈ ਗਿਆ ਆਪਦੇ ਕੋਲੇ। ਸਾਡੇ ਮੁੱਖ ਮੰਤਰੀ ਜਾ ਕੇ ਉਹਨਾਂ ਨੂੰ ਪਰੋਸ ਕੇ ਦੇ ਕੇ ਆਏ ਆ ਕਿ ਆ ਲਓ ਜੀ ਤੁਸੀਂ ਸਾਲਸੀ ਬਣ ਜਾਓ, ਤੁਸੀਂ ਕਰ ਦਿਓ ਨਿਬੇੜਾ। ਆਏ ਮਾਮਲੇ ਗਏ ਉਹਨਾਂ ਕੋਲੇ। ਜਿਹੜੀ ਸਿੱਖਿਆ ਇਹ ਕੇਂਦਰ ਦਾ ਮਾਮਲਾ ਨਹੀਂ ਹੈ, ਇਹ ਰਾਜਾਂ ਦਾ ਮਾਮਲਾ। ਜਿਹੜਾ ਫਾਈਨੈਂਸ ਆ ਉਹ ਸਾਰਾ ਕੇਂਦਰ ਦਾ ਮਾਮਲਾ ਨਹੀਂ ਹੈ, ਉਹ ਰਾਜਾਂ ਦਾ ਮਾਮਲਾ। ਜਿਹੜੀ ਖੇਤੀਬਾੜੀ ਆ ਉਹ ਰਾਜਾਂ ਦਾ ਮਾਮਲਾ। ਸੋ ਸਾਰੇ ਆਪਣੇ ਕੋਲੇ ਲੈ ਗਏ ਨੇ। ਤੇ ਜਦ ਕਿ ਸਾਡੇ ਜਿਹੜੇ ਮੂਕ ਦਰਸ਼ਕ ਨੇ, ਸਾਡੇ ਬਣੇ ਹੋਏ ਲੀਡਰ, ਇਹ ਉਹਨਾਂ ਨੂੰ ਪਰੋਸ ਕੇ ਦੇ ਕੇ ਆਉਂਦੇ ਨੇ। ਇਹ ਕੀ ਕਰਦੇ ਨੇ? ਮਿਸਾਲਾਂ ਦੇਣਾ ਤੁਹਾਨੂੰ ਮੈਂ ਕੁਝ, ਕਿਵੇਂ ਇਹ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਕੇ ਤੇ ਆਪਣੇ ਰਾਜ ਦੇ, ਆਪਣੇ ਸੂਬੇ ਦੀ ਜਿਹੜੀ ਡਿਗਨਿਟੀ ਆ ਉਹਨੂੰ ਹਰਟ ਕਰਦਾ ਤੇ ਉਹਦੇ ਲੋਕਾਂ ਦੇ ਜਿਹੜੇ ਮੰਗਾਂ ਨੇ ਉਹਨਾਂ ਨੂੰ ਜਾ ਕੇ ਉੱਥੇ ਗਹਿਣੇ ਧਰੇ ਹੁੰਦੇ। ਕਿਵੇਂ ਧਰ ਕੇ ਹੁੰਦੇ? ਮੈਂ ਤੁਹਾਨੂੰ 2 ਮਿਸਾਲਾਂ ਦਿੰਦਾ। ਪਹਿਲੀ ਮਿਸਾਲ, ਝੋਨੇ ਦੀ ਪ੍ਰੋਕਿਉਰਮੈਂਟ ਨਹੀਂ ਹੋਈ। ਇਹਨਾਂ ਨੂੰ ਚਾਹੀਦਾ ਕੀ ਸੀ? ਪੰਜਾਬ ਵਾਲਿਆਂ ਨੂੰ ਇਹਨਾਂ ਨੂੰ ਚਾਹੀਦਾ ਸੀ ਉੱਥੇ ਜਾ ਕੇ ਦਿੱਲੀ ਪ੍ਰੋਟੈਸਟ ਕਰਦੇ ਤੇ ਉਹਨਾਂ ਦੇ ਘਰਾਂ ਦੇ ਮੂਹਰੇ ਧਰਨਾ ਲਾਉਂਦੇ। ਇਹ ਜਾ ਕੇ ਰਾਜਪਾਲ ਨੂੰ ਕਹਿੰਦੇ ਨੇ ਜੀ ਝੋਨੇ ਦੀ ਪ੍ਰੋਕਿਉਰਮੈਂਟ ਕਰਾ ਦਿਓ। ਰਾਜਪਾਲ ਤੁਹਾਡੇ ਨਾਲੋਂ ਵੱਡਾ? ਰਾਜਪਾਲ ਦੇ ਘਰੇ ਕੋਈ ਸ਼ੈਲਰ ਲੱਗਿਆ ਕਿ ਉੱਥੇ ਲਵਾ ਦੂਗਾ ਝੋਨਾ ਚਕਾ ਕੇ ਮੰਡੀ ਦਾ? ਉਹਨੇ ਕੋਈ ਆਪਦੇ ਬੰਦੇ ਰੱਖੇ ਜਿਨ੍ਹਾਂ ਕੋਲੇ ਤੱਕੜੀ ਵੱਟਿਆ ਬੋਰੀਆਂ ਤੇ ਜਾ ਕੇ ਉਹ ਮੰਡੀਆਂ ਦੇ ਵਿੱਚੋਂ ਬੋਰੀਆਂ ਭਰਨ ਲੱਗ ਪੈਣਗੇ, ਜੋਖ ਦੇਣਗੇ, ਤੋਲ ਦੇਣਗੇ? ਉਹ ਕੌਣ ਆ? ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਗੱਲ ਆ। ਬਾਦਲ ਦੀ ਗੱਲ ਕਰ ਲਓ, ਇਸ ਟਾਈਮ ਉਹ ਦੁਨੀਆ 'ਚ ਨਹੀਂ ਰਹੇ, ਪਰ ਸਰਕਾਰਾਂ ਉਹਨਾਂ ਦੀਆਂ 10 ਸਾਲ ਚੱਲੀਆਂ ਨੇ ਲਗਾਤਾਰ। ਅਸੀਂ ਜੀ ਪਾਣੀਆਂ ਦੇ ਮੁੱਦੇ ਤੇ, ਇਹਨਾਂ ਦੀਆਂ ਸਟੇਟਮੈਂਟਾਂ ਨੇ ਔਨ ਦੀ ਰਿਕਾਰਡ, ਅਸੀਂ ਜੀ ਪਾਣੀਆਂ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਕਵਾਂਗੇ ਕਿ ਕੋਈ ਖੂਨ ਖਰਾਬਾ ਨਾ ਹੋਵੇ। ਜੇ ਖੂਨ ਖਰਾਬਾ ਹੋਇਆ ਮੈਂ ਕੁਰਬਾਨੀ ਦੇਵਾਂਗਾ, ਮੈਂ ਮੂਹਰੇ ਖੜੂੰਗਾ ਤੇ ਇਹ ਆਪ ਮਸਲਾ ਜਿਹੜਾ ਉਹ ਸਹਿਮਤੀ ਦੇ ਨਾਲ ਹੱਲ ਕਰੇ। ਉਹ ਭਾਈ ਤੁਸੀਂ ਪੰਜਾਬੀਆਂ ਨੇ ਤੁਹਾਨੂੰ ਵੋਟਾਂ ਪਾਈਆਂ, 10 ਸਾਲ ਤੁਸੀਂ ਸੱਤਾ ਮਾਣ ਗਏ। 10 ਸਾਲਾਂ ਦੀ ਸੱਤਾ ਦੇ ਵਿੱਚ 15-16 ਦੇ ਵਿੱਚ ਆ ਕੇ ਤੁਸੀਂ ਇਹ ਬਿਆਨ ਦੇ ਰਹੇ ਹੋ ਕਿ ਜੀ ਅਸੀਂ ਜੀ ਕੇਂਦਰ ਨੂੰ ਕਵਾਂਗੇ। ਤੁਸੀਂ ਕੇਂਦਰ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਸਾਡੀ ਮਾਲਕੀ ਤੈਅ ਕਰੋ, ਸਾਡੀ ਪਮਾਇਸ਼ ਕਰੋ ਪਾਣੀਆਂ ਦੀ, ਕਿ ਜਦੋਂ ਜਾ ਰਿਹਾ ਸੀ ਉਦੋਂ ਕਿੰਨਾ ਸੀ ਤੇ ਹੁਣ ਕਿੰਨਾ ਸਾਡੇ ਕੋਲੇ। ਅਸੀਂ ਤਾਂ ਆਪਦੀ ਧਰਤੀ ਵੀ ਖਾਲੀ ਕਰੀ ਬੈਠੇ ਹਾਂ, ਜਾਵਾਂਗੇ ਕਿੱਧਰ ਨੂੰ? ਉਸ ਤੋਂ ਬਾਅਦ ਕੈਪਟਨ ਸਾਹਿਬ ਆ ਜਾਓ, ਹੁਣ ਤਾਂ ਗੱਲ ਕਰ ਹੀ ਲਈ। ਕੈਪਟਨ ਸਾਹਿਬ ਕਹਿੰਦੇ ਜੀ ਇਹ ਜਿਹੜੇ ਧਰਨੇ ਨੇ ਲੋਕਾਂ ਦੇ, ਜਦੋਂ ਬਿੱਲਾਂ ਦੀ ਗੱਲ ਚੱਲਦੀ ਸੀ, ਕਿਸਾਨੀ ਕਾਨੂੰਨਾਂ ਦੀ ਗੱਲ ਚੱਲਦੀ ਸੀ 2020 ਦੇ ਵਿੱਚ, ਉਹ ਕਹਿੰਦੇ ਜੀ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਊਗਾ, ਮਾਲੀਆ ਘਟੂਗਾ। ਜਦੋਂ ਲੋਕ ਗੱਲ ਪੈ ਗਏ ਵੀ ਮਾਲੀਆ ਘਟੂਗਾ, ਸਾਡੀਆਂ ਤਾਂ ਜ਼ਮੀਨਾਂ ਦੀ ਗੱਲ ਆ, ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ, ਅਸੀਂ ਮਾਲੀਏ ਨੂੰ ਕੀ ਕਰਾਂਗੇ? ਉਹਨਾਂ ਨੇ ਬਿਆਨ ਵਾਪਸ ਲੈ ਲਿਆ। ਇਸ ਤਰ੍ਹਾਂ ਅਸੀਂ ਪਰੋਸ ਕੇ ਸਮੇਂ-ਸਮੇਂ ਤੇ ਸਾਡੇ ਮੁੱਦੇ, ਸਾਡੇ ਸਿਆਸਤਦਾਨ ਕੇਂਦਰ ਕੋਲੇ ਧਰ ਕੇ ਆਉਂਦੇ ਰਹੇ ਆ। ਇਹ ਨਾ ਸਿਰਫ ਹੋਣ ਵਾਲੇ ਬਲਕਿ ਪਹਿਲਾਂ ਵਾਲੇ ਵੀ। ਸਭ ਤੋਂ ਪਹਿਲਾਂ ਜੇ ਪੰਜਾਬੀਆਂ ਨੇ ਆਪਣੀ ਗੱਲ ਰੱਖਣੀ ਆ, ਉਹਨਾਂ ਨੂੰ ਏਕਾ ਕਰਨਾ ਪੈਣਾ ਹੈ। ਉਹਨਾਂ ਨੂੰ ਧਿਰਾਂ ਛੱਡ ਕੇ, ਜਥੇਬੰਦੀਆਂ ਛੱਡ ਕੇ ਜਾਂ ਹੋਰ ਚੀਜ਼ਾਂ ਛੱਡ ਕੇ ਉਹਨਾਂ ਨੂੰ ਇੱਕ ਮੱਤ ਹੋਣਾ ਪੈਣਾ ਕਿ ਨਹੀਂ, ਆਹ ਗੱਲ ਸਾਡੇ ਨਾਲ ਲਗਾਤਾਰ ਧੱਕਾ ਕਰ ਰਹੀ ਹੈ, ਸਾਨੂੰ ਇਹ ਤੇ ਖੜਨਾ ਚਾਹੀਦਾ। ਹੁਣ ਮਾੜਾ ਜਿਹਾ ਸ਼ੈਲਰ ਮਾਲਕਾਂ ਜਾਂ ਹੋਰ ਲੋਕਾਂ ਤੇ, ਆੜ੍ਹਤੀਆਂ ਤੇ ਨਕੇਲ ਕੱਸੀ ਗਈ। ਹੁਣ ਉਹਨਾਂ ਨੂੰ ਅਹਿਸਾਸ ਹੋ ਰਿਹਾ ਕਿ ਅਸੀਂ ਕਿਸਾਨ ਦੀ ਗੱਲ ਹੋਰ ਜ਼ਬਰਦਸਤ ਤਰੀਕੇ ਨਾਲ ਕਰਨੀ ਸੀ, ਕਿਉਂਕਿ ਕਿਸਾਨ ਆਪਣੇ ਲਈ ਸੀ ਲੜ ਰਿਹਾ, ਉਹ ਇਹਨਾਂ ਲਈ ਵੀ ਲੜ ਰਿਹਾ ਸੀਗਾ। ਔਰ ਜੇਕਰ ਕਿਸਾਨ ਨਾ ਬਚਿਆ, ਜੇਕਰ ਪੰਜਾਬ ਨਾ ਬਚਿਆ, ਆਪਾਂ ਕੀ ਕਰਾਂਗੇ? ਆਪਾਂ ਕਿਹਦੀਆਂ ਖਬਰਾਂ ਸਾਂਝੀਆਂ ਕਰਾਂਗੇ? ਜੇਕਰ ਪੰਜਾਬੀ ਨਾ ਹੋਏ, ਉੱਥੇ ਸਾਡਾ ਦਬਦਬਾ ਹੀ ਨਾ ਹੋਇਆ, ਉੱਥੇ ਸਾਡਾ ਦਾਅਵਾ ਹੀ ਨਾ ਹੋਇਆ, ਤੇ ਅਸੀਂ ਦਾਅਵੇ ਬਿਨਾਂ ਕੀ ਕਰਾਂਗੇ? ਸੋ ਇਹ ਕਾਰਕਰਦਗੀ ਸੀ 47 ਤੋਂ ਬਾਅਦ ਦੀ। ਬੇਸ਼ੱਕ ਆਪਾਂ ਮੋਟੇ-ਮੋਟੇ ਤੌਰ ਤੇ ਤੁਹਾਨੂੰ ਘਟਨਾਵਾਂ ਦਾ ਜ਼ਿਕਰ ਕੀਤਾ, ਪਰ 5 ਪ੍ਰੋਪੇਗੰਡੇ ਇਸ ਟਾਈਮ ਅਜਿਹੇ ਚੱਲ ਰਹੇ ਨੇ ਜਿਨ੍ਹਾਂ ਦੇ ਉੱਤੇ ਪੰਜਾਬੀਆਂ ਨੂੰ ਗੌਰ ਕਰਨ ਦੀ ਲੋੜ ਆ ਤੇ ਏਕਾ ਕਰਨ ਦੀ ਲੋੜ ਆ ਸਾਰੀਆਂ ਪਾਰਟੀਆਂ ਨੂੰ। ਬਿਆਨ ਜਾਖੜ ਦਾ ਵੀ ਆਇਆ, ਹਰਜੀਤ ਗਰੇਵਾਲ ਦਾ ਵੀ ਆਇਆ। ਕੋਈ ਦੋ ਰਾਏ ਨਹੀਂ ਕਿ ਚੰਗੀ ਗੱਲ ਉਹਨਾਂ ਨੇ ਬਿਆਨ ਦਿੱਤਾ, ਪਰ ਨਾ ਸਿਰਫ ਬਿਆਨਾਂ ਤਿੱਕਰ ਕਾਲੀ ਵੀ ਕਹਿ ਰਹੇ ਨੇ ਅਸੀਂ ਚੰਡੀਗੜ੍ਹ ਦੇ ਵਿੱਚ ਵਿਰੋਧ ਕਰਾਂਗੇ, ਇਹ ਆਹ ਕਰਾਂਗੇ, ਆਹ ਕਰਾਂਗੇ। ਜਿਹੜਾ ਵਿਰੋਧ ਉਹ ਜ਼ਬਰਦਸਤ 60 ਦੇ ਦਹਾਕੇ 70 ਦੇ ਦਹਾਕੇ ਦੇ ਵਿੱਚ ਕਰਾ ਕੇ ਤੇ ਮੰਗਾਂ ਮਨਵਾਉਂਦੇ ਰਹੇ ਨੇ,
ਉਸ ਤਰੀਕੇ ਦਾ ਵਿਰੋਧ ਹੁਣ ਪੰਜਾਬੀਆਂ ਨੂੰ ਹੁਣ ਵੀ ਕਰਨ ਦੀ ਲੋੜ ਆ। 60 ਸਾਲਾਂ ਬਾਅਦ 65 ਸਾਲਾਂ ਬਾਅਦ ਵੀ ਅਸੀਂ ਵਿਰੋਧ ਦੇ ਵਿੱਚ ਹੀ ਖੜ੍ਹੇ ਹਾਂ। ਸਾਨੂੰ ਹਾਲੇ ਤੱਕ ਅਡਾਪਟ ਕਹਿ ਸਕਦੇ ਹਾਂ ਕਿ ਸ਼ਾਇਦ ਨਹੀਂ ਕੀਤਾ ਗਿਆ ਤੇ ਨਾ ਹੀ ਸ਼ਾਇਦ ਕਰਨ ਦੇ ਉਹਨਾਂ ਦੇ ਇਰਾਦੇ ਲੱਗਦੇ ਨੇ। ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਤੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਸੈਗਮੈਂਟ ਦੀ। ਅਪਡੇਟ ਟਰੱਕਿੰਗ ਸੈਗਮੈਂਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੁਝ ਚੇਂਜਸ, ਤਬਦੀਲੀਆਂ, ਇਕੋਨਮੀ ਤੇ ਜੌਬਸ ਦੇ ਬਾਰੇ ਚਰਚਾ ਜਿਹੜੀ ਉਹ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ। ਜੁੜਨ ਦੇ ਲਈ ਕਾਲ ਕਰ ਸਕਦੇ ਹੋ 468 272 5200 ਤੇ।